ਤੁਸੀਂ ਸੁਣ ਰਹੇ ਹੋ ਪੰਜਾਬੀ ਨਾਵਲ ਤਾਈ ਦੀ ਚੌਥੀ ਕਿਸ਼ਤ। ਉਸ ਦਿਨ ਸਾਰੇ ਪਿੰਡ ਦੇ ਲੋਕੀ ਦਰਬਾਰ ਬੋੜ ਸ਼ਾਹ ਉੱਤੇ ਇਕੱਠੇ ਹੋ ਆਏ ਸਨ। ਪਿੰਡ ਵਿੱਚ ਰੌਣਕ ਮੇਲਾ ਤੇ ਕਦੀ-ਕਦੀ ਲੱਗਦਾ ਹੈ। ਇਹੋ ਜਿਹੇ ਝਗੜੇ ਜਿਹੜਿਆਂ ਵਿੱਚ ਲੋਕੀ ਕੰਮ ਛੱਡ ਕੇ ਸ਼ਾਮਲ ਹੁੰਦੇ ਨੇ, ਕੁਝ ਸੱਚੀ ਤੇ ਖਰੀ ਗੱਲ ਕਰਨ ਲਈ, ਕੁਝ ਜ਼ਾਤ ਬਰਾਦਰੀ ਤੇ ਯਾਰੀ ਦਾ ਮਾਣ ਰੱਖਣ ਲਈ, ਕੁਝ ਬਸ ਸ਼ੁਗਲ ਮੇਲੇ ਤੇ ਰੌਣਕ ਵਾਸਤੇ। ਅਸਲ ਵਿੱਚ ਪੱਗਾਂ ਨੂੰ ਮਾਇਆਵੀ ਵਿਆਹ ਸ਼ਾਦੀ ਜਾਂ ਕਿਸੇ ਇਕੱਠ ਵਿੱਚ ਜਾਣ ਲਈ ਲਾਈ ਜਾਂਦੀ ਏ। ਉੱਚੇ ਤੋਂ ਉੱਚਾ ਸ਼ਮਲਾ ਬਣਾ ਕੇ ਪਰਿਆ ਵਿੱਚ ਨੱਠ ਕੇ ਬੈਠਣਾ ਆਪਣੀ ਹਿਕਮਤ ਤੇ ਦਾਨਿਸ਼ ਦੇ ਜ਼ੋਰ ਵਿਖਾਉਣ ਲਈ ਖਾਸ ਤਿਆਰੀ ਕਰਦੇ ਨੇ। ਦਰਬਾਰ ਬੋੜ ਸ਼ਾਹ ਦੀ ਰੌਣਕ ਵੀ ਸਾਲ ਮਗਰੋਂ ਮੇਲੇ ਜਾਂ ਕਦੀ ਕਿਦਾਈ ਇਕੱਠ ਨਾਲ ਹੀ ਹੁੰਦੀ ਸੀ। ਅੱਗੇ ਪਿੱਛੇ ਸਾਈਂ ਠੰਡ ਲਈ ਪਿੰਡੋਂ ਮੰਗ ਕੇ ਖਾ ਛੱਡਣਾ ਤੇ ਸਾਰਾ ਦਿਨ ਭੰਗ ਪੀ ਕੇ ਨਸ਼ੇ ਵਿੱਚ ਪਏ ਰਹਿਣਾ, ਜਾਂ ਕਦੀ ਕਿਦਾਈ ਕੋਈ ਟੋਲੀ ਜਾਂ ਇੱਕ ਅੱਧ ਮਲੰਗ ਆ ਜਾਣਾ ਤੇ ਉਹਦੇ 2-4 ਦਿਨ ਲੰਘ ਜਾਂਦੇ ਤੇ ਫੇਰ ਉਹ ਬੋੜ ਸ਼ਾਹ ਦੀ ਢੇਰੀ ਤੇ ਸਾਈਂ ਠੰਡਲੀ ਦੀ ਉਦਾਸੀ। ਸਾਈਂ ਦਾ ਅੱਗਾ ਪਿੱਛਾ ਕੇ ਸੀ ਕੋਈ ਨਹੀਂ ਸੀ ਜਾਣਦਾ, ਬਸ ਕਿਧਰੋਂ ਫਿਰਦਾ ਟੁਰਦਾ ਆਇਆ ਤੇ ਇਸ ਢੇਰੀ ਉੱਤੇ ਬਹਿ ਗਿਆ। ਦਮ ਝਾੜਾ ਉਹ ਨਹੀਂ ਸੀ ਕਰਦਾ, ਜੇ ਕਿਸੇ ਆਖਿਆ ਤੇ ਅੱਲਾ ਅੱਲਾ ਆਖ ਛੱਡਣਾ ਤੇ ਬਸ ਮਸਤ ਰਹਿਣਾ। ਦਰਬਾਰ ਦੀ ਕੱਚੀ ਵਲਗਣ ਉਸ ਆਪੇ ਕੱਲੇ ਹੀ ਗਾਰੇ ਮਿੱਟੀ ਨਾਲ ਬਣਾਈ ਹੋਈ ਸੀ। ਨਾਲ 2 ਨਿੱਕੀਆਂ ਕੋਠੀਆਂ, ਇੱਕ ਵਿੱਚ ਆਪ ਸੌਂ ਰਹਿੰਦਾ ਤੇ ਦੂਜੀ ਵਿੱਚ ਕੋਈ ਮਲੰਗ ਆ ਜਾਂਦਾ ਤੇ ਉਹ ਪੈ ਰਹਿੰਦਾ, ਨਹੀਂ ਤੇ ਖਾਲੀ ਭਾਂ ਕਰਦੀ ਰਹਿੰਦੀ। 4 ਚੁਫੇਰੇ ਫਸਲਾਂ ਸੀ, ਬਸ ਇੱਕ ਪਿੰਡ ਵੱਲੋਂ ਦਰਬਾਰ ਨੂੰ ਰਾਹ ਹੁੰਦਾ ਸੀ ਤੇ ਫੇਰ ਦਰਬਾਰ ਤੋਂ ਹੁੰਦਾ ਹੋਇਆ ਅੱਗੇ ਦੂਜਿਆਂ ਖੇਤਾਂ ਵਿੱਚ ਖਿੱਲਰ ਪੁੱਲਰ ਕੇ ਮੁੱਕ ਜਾਂਦਾ। ਛਾਹ ਵੇਲਾ ਖਾ ਕੇ ਲੋਕ ਪਿੰਡੋਂ ਨਿਕਲ ਕੇ ਦਰਬਾਰ ਉੱਤੇ ਇਕੱਠੇ ਹੁੰਦੇ ਗਏ। ਇਸ ਦੀ ਖਬਰ ਨਾਲ ਦੇ ਪਿੰਡਾਂ ਨੂੰ ਵੀ ਸੀ। ਕੁਝ ਸਿਰ ਕੱਢਵੇਂ ਬੰਦੇ ਆਪਣੀਆਂ ਘੋੜੀਆਂ ਉੱਤੇ ਚੜ੍ਹੇ ਆਣ ਪੁੱਛੇ। ਘੋੜੀਆਂ ਬੋੜ ਤੋਂ ਇੱਕ ਪਾਸੇ ਦੂਜੇ ਰੁੱਖਾਂ ਨਾਲ ਬੰਨਣ ਦੇ ਨਾਲ ਹੀ ਬੋੜ ਦੀ ਛਾਵੇਂ ਸਲਾਮ ਆ ਕੇ ਬਹਿ ਜਾਂਦੇ ਸਨ। ਦੁਪਹਿਰ ਤੀਕਰ ਦਰਬਾਰ ਉੱਤੇ ਚੰਗਾ ਭਲਾ ਆਦਮ ਇਕੱਠਾ ਹੋ ਗਿਆ। ਹਾਲੀ ਤੀਕ ਢੇਰੀ ਉੱਤੇ 2 ਸਰ੍ਹੋਂ ਦੇ ਤੇਲ ਦੇ ਦੀਵੇ ਜਗ ਰਹੇ ਸਨ। ਹੌਲੀ ਹਵਾ ਰਮਕਣ ਨਾਲ ਉਹਨਾਂ ਦੀ ਲਾਟ ਡੋਲੇ ਖਾਣ ਲੱਗ ਪਈ। ਦੋਵੇਂ ਦੀਵੇ ਦੋਸਾ ਸਵੇਰੇ ਬਾਲ ਗਿਆ ਸੀ। ਉਸ ਢੇਰੀ ਸਾਹਮਣੇ ਮੰਨਤ ਮੰਨੀ, ਕਰਮਾਂ ਵਾਲਿਆ ਦਰਵੇਸ਼ਾ, ਜੇ ਅੱਜ ਮੇਰੀ ਸਕੀਨਾ ਮੈਨੂੰ ਦਿਵਾ ਦੇਵੇਂ ਤੇ ਮੈਂ ਤੇਰੀ ਸਾਰੀ ਉਮਰ ਸੇਵਾ ਕਰਾਂਗਾ। ਤੇਰੇ ਹਰ ਮੇਲੇ ਉੱਤੇ 2 ਦੇਗਾਂ ਚੌਲਾਂ ਦੀਆਂ ਪਕਾਵਾਂਗਾ। ਜੇ ਸਕੀਨਾ ਅੱਜ ਮੇਰੀ ਹੋ ਜਾਵੇ ਤਾਂ ਗੱਲ ਏ, ਨਹੀਂ ਤੇ ਮੈਂ ਕਾਹਦੇ ਜੋਗਾ ਵਾਂ। ਅਖੇ ਤੇਲੀ ਵੀ ਕੀਤਾ ਤੇ ਰੁੱਖਾ ਵੀ ਖਾਧਾ, ਜੰਝ ਚੜਿਆ ਪਰ ਵਿਆਹ ਨਾ ਹੋਇਆ। ਦੋਸੇ ਨੂੰ ਇਹ ਵੀ ਸੀ ਵੀ ਸਾਰਾ ਪਿੰਡ ਉਹਦੀ ਮਸ਼ੀਨ ਦਾ ਪੀਸਿਆ ਹੋਇਆ ਆਟਾ ਖਾਂਦਾ ਏ। ਭਾਵੇਂ ਦਾਣੇ ਉਹਨਾਂ ਦੇ ਆਪਣੇ ਹੀ ਹੁੰਦੇ ਨੇ, ਪਰ ਪੀਸ ਕੇ ਤੇ ਮੈਂ ਹੀ ਦੇਣਾ ਵਾਂ। ਉਧਾਰ ਪੁਧਾਰ ਵੀ ਲੈ ਹੀ ਜਾਂਦੇ ਨੇ। ਜੇ ਮੇਰੀ ਮਸ਼ੀਨ ਨਾ ਹੁੰਦੀ ਤਾਂ ਸਾਰੇ ਪਿੰਡ ਨੂੰ ਆਟਾ ਖਰਾਸ ਕਿੱਥੇ ਪੂਰਾ ਕਰਨਾ ਸੀ। ਦਰਬਾਰ ਉੱਤੇ ਢੁੱਕੇ ਹੋਏ ਬੰਦੇ ਹੁੱਕੇ ਦੀ ਫੜੀ ਹੋਈ ਨੜੀ ਦਾ ਇੱਕ ਸੂਟਾ ਭਰਨ ਤੇ ਅੱਗੇ ਟੋਰ ਦੇਣ ਤੇ ਨਾਲ ਗੱਲਾਂ ਵੀ ਕਰੀ ਜਾਣ। ਵੇਲੇ ਦੀ ਸਰਕਾਰ ਦੀਆਂ ਗੱਲਾਂ, ਇਲੈਕਸ਼ਨ ਦੀਆਂ ਗੱਲਾਂ, ਮਾਰਸ਼ਲ ਲਾਅ ਦਾ ਵੇਰਵਾ। ਬਈ ਮਾਰਸ਼ਲ ਲਾਅ ਵਾਲਿਆਂ ਨੇ ਸੁਣਿਆ ਏ 6 ਬਾਲਾਂ ਦੀਆਂ ਮਾਵਾਂ ਪਿਛਲੇ ਖਾਮਦਾਂ ਕੋਲ ਪਰਤਾ ਦਿੱਤੀਆਂ ਨੇ। ਹਾਂ ਬਈ, ਜਰਨੈਲ ਆਂਦੇ ਨੇ ਹੈ ਵੀ ਬੜਾ ਸਖਤ। ਵੇਖਿਆ ਜੇ ਹੁਣ ਵੋਟ ਪੈ ਤੇ ਜਰਨੈਲ ਹੀ ਜਿੱਤੇਗਾ। ਹਕੂਮਤ ਜੋ ਹੋਈ ਉਹਦੀ। ਦੂਜੇ ਪਾਸੇ ਵਿਚਾਰੀ ਜਨਾਹ ਦੀ ਭੈਣ ਨਾਲ ਕੌਣ ਏ? ਵੇਖ ਲਓ, ਧੱਕੇ ਨਾਲ ਹੀ ਤਖਤ ਉੱਤੇ ਅਯੂਬ ਮੱਲ ਮਾਰੀ ਬੈਠਾ ਏ। ਉਂਝ ਜੇ ਸਿਆਣਾ ਹੁੰਦਾ ਤੇ ਬਾਬੇ ਜਨਾਹ ਦੀ ਭੈਣ ਨਾਲ ਮੁਕਾਬਲਾ ਨਾ ਕਰਦਾ, ਪਰ ਜੇ ਮਾਈ ਸਿਆਣੀ ਹੁੰਦੀ ਤੇ ਇਹੋ ਜਿਹੇ ਨਸਵਾਰ ਖਾਣ ਵਾਲੇ ਨਾਲ ਮੁਕਾਬਲਾ ਨਾ ਕਰਦੀ ਤੇ ਚੰਗਾ ਸੀ। ਫਿਰ ਸਰਕਾਰ ਤੋਂ ਹਟ ਕੇ ਗੱਲਾਂ ਹੋਰ ਦੀਆਂ ਹੋਰ ਹੋਣ ਲੱਗ ਪਈਆਂ। ਇਮਾਮ ਦੀਨ ਇੱਕ ਪਾਸੇ ਨੀਵੀਂ ਪਾਈ ਚੁੱਪਚਾਪ ਬੈਠਾ, ਹੁੱਕੇ ਦੀ ਨੜੀ ਆਵੇ ਤੇ ਵਾਰੀ ਦਾ ਸੂਟਾ ਲਾਵੇ, ਨਹੀਂ ਤੇ ਚੁੱਪ। ਲਓ ਬਈ, ਮਲਕ ਰਿਆਜ਼ ਵੀ ਆ ਗਿਆ। ਇੱਕ ਬੰਦੇ ਘੋੜੇ ਦੇ ਅਸਵਾਰ ਨੂੰ ਸਿਆਣਦਿਆਂ ਕਿਹਾ, ਉਹ ਹੋਈ ਏ। ਕੁਝ ਬੰਦਿਆਂ ਖੁਸਰ ਪੁਸਰ ਕੀਤੀ। ਘੋੜੀ ਅਰਬੀਆ ਚਾਲ ਵਿੱਚ ਪੂਰੇ ਮਾਣ ਨਾਲ ਹਿੱਕ ਦੇ ਜ਼ੋਰ ਨਾਲ ਫਸਲਾਂ ਨੂੰ ਮਿਧਾੜਦੀ, ਫੁਰਕਣੇ ਮਾਰਦੀ, ਸੀਨਾ ਕੱਢੀ ਦਰਬਾਰ ਵੱਲ ਵੱਧਦੀ ਆਉਂਦੀ ਵੇਖ ਕੇ ਘੋੜਿਆਂ ਦੇ ਸ਼ੌਕੀਨ ਜਵਾਨਾਂ ਦੇ ਮੂੰਹ ਵਿੱਚੋਂ ਵਾਹ ਨਿਕਲ ਆਈ। ਸੋਹਣਾ ਜਾਨਵਰ ਏ, ਕਈਆਂ ਤਾਰੀਫ ਕੀਤੀ। ਘੋੜੀ ਦਰਬਾਰ ਦੇ ਕੋਲ ਇੱਕ ਚੌੜੇ ਖਾਲ ਉੱਤੋਂ ਉੱਗੇ ਸਿਰਕੰਡੇ ਤੋਂ ਵੜਾ ਕੇ ਹਰਨ ਵਾਂਗ ਚੁੰਗੀ ਮਾਰ ਕੇ ਸਵਾਰ ਨੂੰ ਹਲਾਰਾ ਦਿੱਤਿਆਂ ਬਿਨਾਂ ਟੱਪ ਕੇ ਦਰਬਾਰ ਦੇ ਵਲਗਣ ਵਿੱਚ ਆਣ ਵੜੀ। ਮੁਸ਼ਕੀ ਘੋੜੀ ਦਾ ਸਰਾਪਾ ਤੇ ਮਾਣ ਗੁਮਾਣ ਵੇਖ ਕੇ ਦੂਜੀਆਂ ਘੋੜੀਆਂ ਹਿਣਕਦੀਆਂ ਹੋਈਆਂ ਸਵਾਗਤ ਕੀਤਾ। ਮਲਕ ਰਿਆਜ਼ ਦੇ ਕਾਮੇ ਬੱਗੂ ਅੱਗੇ ਵੱਧ ਕੇ ਘੋੜੀ ਦੀਆਂ ਰੱਸਾਂ ਫੜ ਲਈਆਂ। ਮਲਕ ਰਿਆਜ਼ ਥੱਲੇ ਉਤਰ ਆਇਆ। ਬੱਗੂ ਘੋੜੀ ਨੂੰ ਇੱਕ ਫੇਰਾ ਦੇ ਕੇ ਬੋੜ ਦੀ ਇੱਕ ਲਮਕੀ ਹੋਈ ਦਾੜ ਨਾਲ ਬੰਨ੍ਹ ਦਿੱਤਾ।
ਮਜ਼ਾਰਿਆਂ ਮੰਜੀਆਂ ਚੁੱਕ ਕੇ ਬੋੜ ਦੀ ਛਾਵੇਂ ਕੀਤੀਆਂ, ਜਿਹੜੀਆਂ ਪਿੰਡੋਂ ਮਲਕ ਰਿਆਜ਼ ਤੇ ਹੋਰ ਚੌਧਰੀਆਂ ਵਾਸਤੇ ਮੰਗਵਾਈਆਂ ਗਈਆਂ ਸਨ। ਪਰ ਮਲਕ ਰਿਆਜ਼ ਮੰਜੀ ਉੱਤੇ ਬੈਠਣ ਤੋਂ ਇਨਕਾਰ ਕਰਦਿਆਂ ਆਖਿਆ, ਨਾ ਬਈ ਨਾ, ਮੈਂ ਤੁਹਾਡੇ ਨਾਲ ਬੈਠਾਂਗਾ ਸਫਾਂ ਉੱਤੇ। ਨਹੀਂ ਨਹੀਂ ਮਲਕ ਸਾਹਿਬ, ਜਦ ਮੰਜੀਆਂ ਹੈਣ ਤੇ ਫੇਰ ਇੱਕੋ ਵਾਰੀ ਕਈ ਖੁਸ਼ਾਮਦੀ ਆਵਾਜ਼ਾਂ ਉਭਰੀਆਂ। ਨਹੀਂ ਭਰਾਓ ਨਹੀਂ, ਮਲਕ ਰਿਆਜ਼ ਬੋਲਿਆ, ਪਰ ਆ ਬਰਾਦਰੀ ਵਿੱਚ ਕੋਈ ਵੱਡਾ ਛੋਟਾ ਨਹੀਂ ਹੁੰਦਾ, ਸਭ ਬਰਾਬਰ ਹੁੰਦੇ ਨੇ। ਵੱਡਾ ਤੇ ਉਹ ਹੁੰਦਾ ਹੈ ਜਿਹਨੂੰ ਭਰਾ ਵਡਿਆਵਣ, ਕੱਲਾ ਤੇ ਕੋਈ ਵੀ ਸੂਰਮਾ ਨਹੀਂ ਹੁੰਦਾ। ਸਭ ਮਲਕ ਦੀ ਇਸ ਗੱਲ ਤੋਂ ਮੁਤਾਸਰ ਹੋਏ। ਵਾਹ, ਕਿਹੜੀ ਦਨਾਈ ਦੀ ਗੱਲ ਏ। ਨਾਲ ਦੇ ਪਿੰਡਾਂ ਦੇ ਲੋਕੀ ਸੋਚਣ ਲੱਗ ਪਏ, ਸਾਡੇ ਚੌਧਰੀਆਂ ਨਾਲੋਂ ਤੇ ਚੰਗਾ ਏ, ਉਹ ਤੇ ਆਪਣੇ ਸਾਹਮਣੇ ਵੀ ਕਿਸੇ ਨੂੰ ਨਹੀਂ ਲੰਘਣ ਦਿੰਦੇ, ਤੇ ਇਹ ਸਾਰਿਆਂ ਦੇ ਵਿਚਕਾਰ ਸਫ ਉੱਤੇ ਬਹਿ ਗਿਆ ਏ। ਠੀਕ ਏ, ਅੱਲਾ ਚੰਗਿਆਂ ਲੋਕਾਂ ਨੂੰ ਹੀ ਭਾਗ ਲਾਉਂਦਾ ਏ। ਮਲਕ ਰਿਆਜ਼ ਦੇ ਬੈਠਣ ਨਾਲ ਸਾਰਿਆਂ ਬੰਦਿਆਂ ਦਾ ਧਿਆਨ ਉਹਦੇ ਵੱਲ ਸੀ, ਬਈ ਕਿੰਜ ਗੱਲ ਟੁਰਦੀ ਏ। ਮਲਕ ਰਿਆਜ਼ ਇੱਧਰ ਉੱਧਰ ਧਿਆਨ ਮਾਰ ਕੇ ਵੇਖਿਆ, ਕਿਹੜਾ ਕਿਹੜਾ ਸਿਰ ਕਢਵਾ ਆਇਆ ਹੋਇਆ ਏ। ਉਸ 2-3 ਬੰਦੇ ਨਾਲ ਦੇ ਪਿੰਡਾਂ ਦੇ ਵੀ ਆਪਣੇ ਕੋਲ ਸੱਦ ਲਏ, ਜਿਹੜੇ ਆਪਣੇ ਪਿੰਡਾਂ ਤੇ ਇਲਾਕੇ ਵਿੱਚ ਸਿਆਣੇ ਤੇ ਮੁਅੱਜ਼ਜ਼ ਮੰਨੇ ਜਾਂਦੇ ਸਨ। ਫਿਰ ਉਸ ਆਵਾਜ਼ ਮਾਰ ਕੇ ਚੌਧਰੀ ਹਾਕਮ ਨੂੰ ਆਖਿਆ, ਚਾਚਾ ਜੀ ਇੱਧਰ ਆ ਜਾਓ। ਚੌਧਰੀ ਹਾਕਮ ਭਾਵੇਂ ਚੌਧਰੀ ਸੀ, ਪਰ ਹੈ ਸਿਰਫ 1 ਮੁਰੱਬਾ ਜ਼ਮੀਨ ਦਾ ਮਾਲਕ। ਮਲਕ ਰਿਆਜ਼ 4 ਮੁਰੱਬਾ ਜ਼ਮੀਨ ਉੱਤੇ ਕਾਬਜ਼ ਸੀ। ਚੌਧਰੀ ਹਾਕਮ ਉੱਠ ਕੇ ਮਲਕ ਰਿਆਜ਼ ਦੇ ਕੋਲ ਆ ਬੈਠਾ। ਫਜ਼ਲਦੀਨ ਹਾਕਮ ਦੇ ਪੁੱਤਰ ਨੂੰ ਆਪਣੇ ਪਿਓ ਦੀ ਇਹ ਆਦਤ ਚੰਗੀ ਨਹੀਂ ਸੀ ਲੱਗਦੀ, ਬਈ ਹਰ ਗੱਲ ਮਲਕ ਰਿਆਜ਼ ਦੀ ਮੰਨੇ। ਭਲਾ ਅਸੀਂ ਉਹਦੀਆਂ ਲੱਤਾਂ ਨਾਲ ਟੁਰਨੇ ਆ? ਜੇ ਇਹ ਗੱਲ ਨਹੀਂ ਤੇ ਫਿਰ ਕਾਹਦੇ ਲਈ ਉਹਦੇ ਪਿੱਛੇ ਲੇਲੇ ਬਣੇ ਫਿਰਨੇ ਆ? ਮਲਕ ਰਿਆਜ਼ ਬੜਾ ਕਾਇਆ ਸੀ। ਉਹਨੇ ਹਾਕਮ ਦੇ ਪੁੱਤਰ ਫਜ਼ਲਦੀਨ ਦੀ ਬਗਾਵਤ ਨੂੰ ਸਮਝ ਕੇ ਆਪਣੀ ਧੀ ਦਾ ਰਿਸ਼ਤਾ ਵੀ ਦੇਣ ਦੀ ਗੱਲ ਕੀਤੀ ਹੋਈ ਸੀ। ਇਹ ਵਜ੍ਹਾ ਸੀ ਮਲਕ ਰਿਆਜ਼ ਫਜ਼ਲਦੀਨ ਦੀ ਖੁਦਸਰੀ ਨੂੰ ਆਪਣੇ ਹੱਕ ਵਿੱਚ ਕਰਨ ਵਾਸਤੇ ਧੀ ਦੇ ਆਖੇ ਹੋਏ ਰਿਸ਼ਤੇ ਦੇ ਨਾਲ ਆਪਣੇ ਤੋਂ ਛੋਟੇ ਜ਼ਮੀਂਦਾਰ ਨੂੰ ਚਾਚਾ ਵੀ ਆਖਣ ਲੱਗ ਪਿਆ ਸੀ। ਅੱਛਾ ਬਈ ਭਰਾਓ, ਮਲਕ ਰਿਆਜ਼ ਬੋਲਿਆ ਤੇ ਸਾਰਿਆਂ ਦੇ ਕੰਨ ਖਲੋ ਗਏ। ਇੰਨੇ ਚਿਰ ਵਿੱਚ ਫਜ਼ਲਦੀਨ ਉਰਫ ਫੱਜਾ ਤੇ ਹਫੀਜ਼ ਵੀ ਇੱਕ ਪਾਸੇ ਆ ਕੇ ਖਲੋ ਗਏ। ਉਹਨਾਂ ਦੋਵਾਂ ਦੇ ਤੇਵਰ ਵੇਖ ਕੇ ਮਲਕ ਰਿਆਜ਼ ਜ਼ਰਾ ਕੁ ਝਿਜਕਿਆ, ਪਰ ਛੇਤੀ ਨਾਲ ਸੰਭਲ ਕੇ ਗੱਲ ਸ਼ੁਰੂ ਕੀਤੀ। ਕੋਈ ਬੰਦਾ ਇਸ ਬਿਰਾਦਰੀ ਪਰਿਆ ਵਿੱਚ ਆਪਣੇ ਆਪ ਨੂੰ ਹੀਣਾ ਨਾ ਸਮਝੇ, ਖੁੱਲ੍ਹ ਕੇ ਗੱਲ ਕਰੇ, ਪੱਕੀ ਤੇ ਪੀਡੀ। ਕੋਈ ਕਿਸੇ ਦਾ ਦਬ ਦੱਬਾ ਨਹੀਂ ਹੋਵੇਗਾ। ਨਾ ਕੋਈ ਬੰਦਾ ਆਪਣੇ ਆਪ ਨੂੰ ਚਾਤਰ ਚਲਾਕ ਸਮਝੇ, ਤੇ ਨਾ ਹੀ ਤਾਕਤ ਦੇ ਰੋਬ ਨਾਲ ਧੋਖਾ ਦੇਵੇ। ਬਈ ਕਿਧਰ ਏ ਗਨੀ? ਮਲਕ ਰਿਆਜ਼ ਸਕੀਨਾ ਦੇ ਮਾਮੇ ਨੂੰ ਪੁਕਾਰਿਆ। ਦੱਸ ਬਈ ਕੀ ਗੱਲ ਏ? ਗਨੀ ਉੱਠ ਕੇ ਖਲੋ ਗਿਆ। ਬੈਠੀ ਹੋਈ ਆਵਾਜ਼ ਵਿੱਚ ਬੋਲਿਆ, ਮਲਕ ਜੀ ਸਾਰਿਆਂ ਨੂੰ ਪਤਾ ਏ ਮੇਰੀ ਕਰਨ ਵਾਲੀ ਕਿਹੜੀ ਗੱਲ ਏ। ਬਈ ਗਨੀ, ਮਲਕ ਰਿਆਜ਼ ਬੋਲਿਆ, ਪਿੰਡ ਦੀ ਹਰ ਗੱਲ ਦਾ ਹਰ ਬੰਦੇ ਨੂੰ ਪਤਾ ਵੀ ਹੋਵੇ ਤਾਂ ਵੀ ਜੋ ਘਰ ਵਾਲੇ ਜਾਣਦੇ ਨੇ ਬਾਕੀ ਨਹੀਂ ਜਾਣ ਸਕਦੇ। ਤੂੰ ਇਹ ਸਮਝ ਲੈ ਬਈ ਕਿਸੇ ਨੂੰ ਕੁਝ ਪਤਾ ਨਹੀਂ। ਫਿਰ ਤੇ ਮੈਨੂੰ ਮੁੱਢੋਂ ਸਾਰੀ ਗੱਲ ਸੁਣਾਣੀ ਪਵੇਗੀ। ਹਾਂ ਬਈ ਸਾਰੀ ਗੱਲ। ਬਹੁਤ ਸਾਰੀਆਂ ਆਵਾਜ਼ਾਂ ਹੌਲੀ ਹੌਲੀ ਆਈਆਂ। ਚੁੱਪ ਬਈ ਚੁੱਪ, ਮਲਕ ਰਿਆਜ਼ ਬੋਲਿਆ। ਹਾਂ ਸਾਰੀ ਗੱਲ ਮੁੱਢੋਂ। ਸਕੀਨਾ ਦਾ ਬਾਪ ਦਮੇ ਦਾ ਮਰੀਜ਼ ਸੀ, ਗਨੀ ਬੋਲਿਆ। ਇਹ ਅਜੇ ਨਿੱਕੀ ਜਿਹੀ ਹੁੰਦੀ ਸੀ, ਮੈਂ ਉਹਦੇ ਦਵਾ ਦਾਰੂ ਉੱਤੇ ਸਾਰਾ ਘਰ-ਬਾਰ ਫੂਕ ਦਿੱਤਾ। ਅੱਲਾ ਦੀ ਰਜ਼ਾ ਉਹ ਨਹੀਂ ਬਚਿਆ। ਮੇਰਾ ਇਹਦੇ ਵਿੱਚ ਕੀ ਕਸੂਰ ਏ? ਮੈਂ ਲੋਕਾਂ ਕੋਲੋਂ ਉਧਾਰ ਫੜ ਕੇ ਵੀ ਉਹਦੇ ਇਲਾਜ ਉੱਤੇ ਖਰਚ ਕੀਤਾ। ਜਿੱਥੇ ਹਕੀਮ ਡਾਕਟਰ ਸਿਆਣੇ ਦੀ ਦੱਸ ਪਈ ਗਿਆ, ਉਹਦੇ ਮਗਰੋਂ ਸਕੀਨਾ ਤੇ ਉਹਦੀ ਮਾਂ ਮੇਰੇ ਬੂਹੇ ਤੇ ਆ ਗਈਆਂ। ਇਹਨਾਂ ਨੂੰ ਮੈਂ ਕਿੱਥੇ ਧੱਕਾ ਦਿੰਦਾ। ਕੁਝ ਸਾਲਾਂ ਮਗਰੋਂ ਸਕੀਨਾ ਜਵਾਨ ਹੋ ਗਈ। ਇਹਦੀ ਮਾਂ ਆਪਣੇ ਖਾਵਨ ਦੇ ਗਮ ਨਾਲ ਸੁੱਕ ਕੇ ਤੀਲਾ ਹੋ ਗਈ ਸੀ। ਇੱਕ ਦਿਨ ਕੋਠੇ ਉੱਤੇ ਕੱਪੜੇ ਸੁੱਕਣੇ ਪਾਉਣ ਲਈ ਚੜੀ ਤੇ ਪੌੜੀਆਂ ਤੋਂ ਡਿੱਗ ਕੇ ਮਰ ਗਈ। ਉਹਦੀ ਧੌਣ ਦਾ ਮਣਕਾ ਟੁੱਟ ਗਿਆ ਸੀ। ਆਖਰ ਜੋ ਹੋਣਾ ਸੀ ਹੋ ਗਿਆ। ਸਕੀਨਾ ਦੇ ਹੱਥ ਪੀਲੇ ਕਰਨ ਦੀ ਮੈਨੂੰ ਫਿਕਰ ਸੀ। ਜਵਾਨ ਕੁੜੀਆਂ ਕਦ ਦੀ ਘਰ ਬਿਠਾਈਆਂ ਜਾਂਦੀਆਂ ਨੇ। ਮੈਂ ਸਕੀਨਾ ਦਾ ਕਾਜ ਦੋਸੇ ਨਾਲ ਮਿਥਿਆ। ਆਪਣੀ ਪਸੜੀ ਨੂੰ ਵੇਖ ਕੇ ਸਕੀਨਾ ਦਾ ਦਾਜ ਦੱਖਣ ਵੀ ਬਣਾਇਆ ਹੋਇਆ ਸੀ। ਦੋਸਾ ਜੰਝ ਲੈ ਕੇ ਆਇਆ। ਜੰਝ ਵਾਸਤੇ ਅੰਨ ਪਾਣੀ ਮਿੱਸਾ ਲੂਣਾ ਬਣਦਾ ਸਰਦਾ ਜੋ ਸੀ ਪਕਾਇਆ, ਪਰ ਮੇਰੀ ਸਾਰੀ ਨੇਕੀ ਧਰੀ ਦੀ ਧਰੀ ਰਹਿ ਗਈ। ਜੰਝ ਬੂਹੇ ਬੈਠੀ ਰਹਿ ਗਈ। ਸੰਨ ਲਾਉਣ ਵਾਲਿਆਂ ਮੇਰੀ ਇੱਜ਼ਤ ਬਰਬਾਦ ਕਰ ਦਿੱਤੀ। ਇਹ ਵੇਖੋ ਭਰਾਓ, ਮੈਂ ਹੱਥ ਜੋੜਨਾ ਵਾਂ। ਗਨੀ ਦੋਵੇਂ ਹੱਥ ਅੱਗੇ ਵਧਾ ਕੇ ਜੋੜ ਦਿੱਤੇ ਤੇ ਰੋਂਦੀ ਹੋਈ ਆਵਾਜ਼ ਵਿੱਚ ਬੋਲਦਾ ਗਿਆ, ਜੇ ਅੱਜ ਕੋਈ ਮੇਰਾ ਹੁੰਦਾ ਤੇ ਮੇਰੀ ਇੱਜ਼ਤ ਦਾ ਚੋਰ ਇੰਜ ਪਿੰਡ ਵਿੱਚ ਖੁੱਲਾ ਨਾ ਫਿਰਦਾ, ਮੈਂ ਵਡੇਰਾ ਹੋ ਗਿਆ, ਨਹੀਂ ਤੇ ਮੈਂ ਉਹਦੇ ਗਲ ਜ਼ਰੂਰ ਪੈਂਦਾ। ਭਰਾਓ ਨਿਆਂ ਕਰੋ, ਮੇਰਾ ਰੱਬ ਤੋਂ ਸਿਵਾ ਤੁਹਾਡੇ ਸਿਵਾ ਹੋਰ ਕੌਣ ਏ? ਇੰਨੀ ਗੱਲ ਕਰਕੇ ਗਨੀ ਅਥਰੂ ਪੂੰਝ ਕੇ ਬਹਿ ਗਿਆ। ਪੂਰੀ ਪਰਿਆ ਦੀ ਹਮਦਰਦੀ ਉਹਦੇ ਨਾਲ ਸੀ।
ਖੁਸਰ ਫੁਸਰ ਹੋਈ। ਗਾਟਾ ਲਾ ਦੇਣਾ ਚਾਹੀਦਾ ਏ ਇਹੋ ਜਿਹੇ ਹਰਾਮਖੋਰ ਦਾ। ਬੇਲੱਜਾ ਪਿੰਡ ਦੀ ਇੱਜ਼ਤ ਦਾ ਵੀ ਖਿਆਲ ਨਹੀਂ ਸੂ ਕੀਤਾ। ਬੂਏ ਆਈ ਜੰਝ। ਚੁੱਪ ਬਈ ਚੁੱਪ। ਮਲਕ ਰਿਆਜ਼ ਹੱਥ ਖੜਾ ਕੀਤਾ। ਇੱਕ ਵਾਰ ਫੇਰ ਚੁੱਪ ਵਰਤ ਗਈ। ਹਾਂ ਬਈ ਦੋਸਿਆ। ਮਲਕ ਰਿਆਜ਼ ਆਖਿਆ, ਤੂੰ ਕੁਝ ਕਹਿਣਾ ਏ? ਕਾਲਾ ਪਿਆ ਦੋਸਾ ਆਪਣੀ ਥਾਂ ਤੋਂ ਉੱਠਿਆ। ਉਹਦੇ ਜੁੱਸੇ ਤੇ ਸਿਰ ਵਿੱਚ ਥਾਂ ਥਾਂ ਕਾਲੇ ਚਿੱਟੇ ਵਾਲ ਉੱਗੇ ਹੋਏ ਸਨ। ਉਹਦੀ ਰਿੱਛਾਂ ਵਰਗੀ ਸੂਰਤ ਵੇਖ ਕੇ ਜਵਾਨ ਗੱਭਰੂਆਂ ਦਾ ਫਿਸ ਫਿਸ ਹਾਸਾ ਡਿੱਕਦਿਆਂ ਡਿੱਕਦਿਆਂ ਨਿਕਲ ਗਿਆ। ਇਹ ਸੀ ਉਸ ਵੇਲੇ ਦਾ ਨਿੰਗਰ ਚੰਦ। ਗੱਭਰੂਆਂ ਦੀ ਦੀਦਾ ਦਲੇਰੀ ਉੱਤੇ ਬਜ਼ੁਰਗ ਵੀ ਮੁਸਕਰਾਏ, ਪਰ ਨਾਲ ਹੀ ਝਿੜਕ ਦਿੱਤਾ। ਦੋਸਾ ਕੋਈ ਸ਼ਰਮਿੰਦਾ ਜਿਹਾ ਹੋ ਕੇ ਬੋਲਿਆ, ਮਲਕ ਜੀ ਮੈਂ ਕੀ ਆਖਣਾ ਏ? ਮੇਰਾ ਮਾਲ ਮੈਨੂੰ ਮਿਲਣਾ ਚਾਹੀਦਾ ਏ। ਅੱਗੋਂ ਇਨਸਾਫ ਭਰਿਆ ਦੇ ਹੱਥ ਏ। ਇੰਨੀ ਗੱਲ ਕਰਕੇ ਦੋਸਾ ਬਹਿ ਗਿਆ। ਮਾਲ ਦਾ ਮਾਲਕ ਤਾਂ ਵੇਖੋ। ਮੁੰਡਿਆਂ ਫੇਰ ਹੌਲੀ ਜੀ ਫਿਕਰਾ ਕੱਸ ਛੜਿਆ। ਕੁਝ ਦੇਰ ਖਾਮੋਸ਼ੀ ਰਹੀ ਤੇ ਫੇਰ ਮਲਕ ਰਿਆਜ਼ ਨਾਲ ਦੇ ਸਿਆਣਿਆਂ ਨੂੰ ਪੁੱਛਿਆ, ਬਈ ਹੋਰ ਕਿਸੇ ਕੋਲੋਂ ਪੁੱਛਣਾ ਜੇ ਤੇ ਪੁੱਛ ਲਓ। ਹਾਂ ਹੁਣ ਕਰੋ ਗੱਲ, ਕੀ ਹੋਣਾ ਚਾਹੀਦਾ ਏ? ਨਾਲ ਦੇ ਪਿੰਡ ਦੇ ਸਿਆਣੇ ਸਲਾਹ ਦਿੱਤੀ। ਠੀਕ ਏ। ਹਾਕਮਦੀਨ ਹਾਮੀ ਭਰੀ। ਮਲਕ ਰਿਆਜ਼ ਇੱਕ ਵਾਰੀ ਫੇਰ ਆਖਿਆ, ਹਾਂ ਬਈ ਬਿਰਾਓ, ਕਿਸੇ ਕੋਈ ਗੱਲ ਕਰਨੀ ਏ ਤੇ ਕਰੋ। ਹਰ ਇੱਕ ਨੂੰ ਗੱਲ ਕਰਨ ਦਾ ਹੱਕ ਏ। ਕਿਰਕਾ ਉੱਠ ਕੇ ਬੋਲਿਆ, ਮਲਕ ਜੀ ਆਖੋ ਤੇ ਮੈਂ ਕਰਾਂ ਗੱਲ। ਹਾਂ ਹਾਂ ਕਰ ਗੱਲ। ਮਲਕ ਰਿਆਜ਼ ਦੀ ਇਜਾਜ਼ਤ ਤੇ ਸਾਰਿਆਂ ਬੰਦਿਆਂ ਦਾ ਧਿਆਨ ਕਿਰਕੇ ਵੱਲ ਮੁੜ ਗਿਆ। ਉੱਠਦੀ ਜਵਾਨੀ, ਮੁੱਛਾਂ ਨੂੰ ਵੱਟ, ਹੱਥ ਵਿੱਚ ਖੂੰਡਾ, ਚਿਹਰੇ ਉੱਤੇ ਸ਼ੇਰਾਂ ਵਰਗੀ ਦਲੇਰੀ ਤੇ ਗਲੇ ਵਿੱਚ ਗਰਜਦਾਰ ਆਵਾਜ਼। ਕਿਰਕੇ ਇੱਕ ਪੈਰ ਅੱਗੇ ਪੱਟ ਕੇ ਹੱਥ ਦੇ ਇਸ਼ਾਰੇ ਨਾਲ ਦੋਸੇ ਵੱਲ ਧਿਆਨ ਦਿਵਾਉਂਦਿਆਂ ਹੋਇਆ ਕਿਹਾ, ਇਹ ਜਿਹੜਾ ਮਾਲ ਦਾ ਮਾਲਕ ਬਣਿਆ ਫਿਰਦਾ ਏ, ਇਹਦਾ ਨਿਕਾਹ ਵੀ ਹੋਇਆ ਸੀ ਕਿ ਨਹੀਂ? ਬਹਿ ਜਾ ਕਾਕਾ। ਹਾਕਮਦੀਨ ਨੇ ਕਿਰਕੇ ਨੂੰ ਹੱਥ ਦਾ ਇਸ਼ਾਰਾ ਕੀਤਾ। ਜਿਹੜਾ ਬੰਦਾ ਜੰਝ ਲੈ ਕੇ ਜੋ ਆ ਗਿਆ, ਘਰ ਦਿਆਂ ਸੱਦ ਵੀ ਲਿਆ ਤੇ ਨਿਕਾਹ ਹੋ ਹੀ ਜਾਣਾ ਸੀ। ਇਹਦਾ ਮਤਲਬ ਇਹ ਹੋਇਆ ਕਿ ਕੁੜੀ ਦਾ ਮਾਮਾ ਜਿਹੜੇ ਮਰਜ਼ੀ ਬੁੱਢੇ ਠੇਰੇ ਨੂੰ ਸੱਦੇ ਤੇ ਉਹਦੇ ਅੱਗੇ ਲਾਵਾਰਸ ਸਮਝ ਕੇ ਵੇਚ ਦੇਵੇ। ਹਫੀਜ਼ ਦਾ ਯਾਰ ਬਸ਼ੀਰਾ ਬਾਹਾਂ ਟੁੰਗਦਾ ਹੋਇਆ ਉੱਠ ਕੇ ਬੋਲਿਆ। ਬਸ਼ੀਰਾ ਜ਼ਰਾ ਕਾਲੀ ਤਬੀਅਤ ਪਰ ਉਹ ਜ਼ਿਆਦਾ ਕੌੜ ਵਿੱਚ ਸੀ। ਬਸ ਬਸ ਮੁੰਡਿਆ, ਗਰਮੀ ਵਿਖਾਉਣ ਦੀ ਲੋੜ ਨਹੀਂ। ਮਲਕ ਰਿਆਜ਼ ਬੋਲਿਆ, ਅਸਾਂ ਤੇਰੀ ਗੱਲ ਵੀ ਸੁਣ ਲਈਏ। ਗਨੀ ਉੱਠ ਕੇ ਬੋਲਿਆ, ਫੇਰ ਮੁੰਡਿਆਂ ਦੀ ਮਰਜ਼ੀ ਤੇ ਇਹ ਹੋਈ ਏ, ਜਿਹੜੇ ਮਰਜ਼ੀ ਘਰ ਦੀ ਤੇ ਪਿੰਡ ਦੀ ਮੁੰਨ ਕੇ ਤਿੱਤਰ ਹੋਵੇ, ਕਿਸੇ ਦੀ ਇੱਜ਼ਤ ਪੱਤ ਤੇ ਕੋਈ ਨਾ ਹੋਈ। ਉਦੋਂ ਤੇਰੀ ਇੱਜ਼ਤ ਕਿੱਥੇ ਸੀ ਜਦੋਂ ਸਕੀਨਾ ਮਾਸੂਮ ਕੱਲੀ ਜੀ ਕੋਲੋਂ ਬੱਕਰੀਆਂ ਚਰਾਉਂਦਾ ਸੈਂ? ਜਦੋਂ ਉਹ ਜਵਾਨ ਹੋਈ ਤੇ ਉਹਨੂੰ ਵਿਖਾ ਕੇ ਦੋਸੇ ਕੋਲੋਂ ਪੈਸੇ ਲੈ ਕੇ ਅਫੀਮ ਤੇ ਚਰਸ ਦੇ ਸੂਟੇ ਲਾਉਂਦਾ ਸੈਂ। ਫੱਜਾ ਬੋਲਿਆ। ਫੱਜਾ ਬੋਲਦਾ ਗਿਆ। ਸਕੀਨਾ ਦੀ ਮਾਂ ਆਪਣੇ ਖਾਵੰਦ ਦੇ ਗਮ ਨਾਲ ਨਹੀਂ ਸੀ ਮੋਈ। ਉਹ ਤੇਰੀਆਂ ਕਰਤੂਤਾਂ ਵੇਖ ਕੇ ਵਿੱਚੋਂ ਵਿੱਚ ਘਟਦੀ ਗਈ। ਹੁਣ ਤੂੰ ਬੜਾ ਨੇਕੋਕਾਰ, ਇੱਜ਼ਤ ਵਾਲਾ ਬਣ ਵਿਖਾਉਣਾ ਹੈ। ਫੱਜਾ ਜ਼ਰਾ ਕੁ ਚੁੱਪ ਹੋਇਆ ਤੇ ਪਰਿਆ ਵਿੱਚ ਬੁੜ ਹੋਈ। ਕੰਜਰਾ ਤੂੰ ਬੜਾ ਸ਼ਰੀਫ ਲੱਗਦਾ ਹੈ। ਮਲਕ ਰਿਆਜ਼ ਤੇ ਹਾਕਮ ਅਲੀ ਚੋਰ ਅੱਖਾਂ ਨਾਲ ਇੱਕ ਦੂਜੇ ਵੱਲ ਵੇਖਿਆ। ਹਫੀਜ਼ ਦੀ ਪੱਕ ਕਰਦੇ ਫਜ਼ਲਦੀਨ ਨੂੰ ਵੇਖ ਕੇ ਮਾਮਲਾ ਖਰਾਬ ਹੁੰਦਾ ਜਾਪਦਾ ਸੀ। ਦੋਵੇਂ ਪ੍ਰਧਾਨ ਪਰੇਸ਼ਾਨ ਹੋਏ। ਦੋਹਾਂ ਕੰਨ ਵਿੱਚ ਖੁਸਰ ਫੁਸਰ ਕੀਤੀ ਤੇ ਫੇਰ ਮਲਕ ਰਿਆਜ਼ ਨੇ ਪਰਿਆ ਨੂੰ ਹੱਥ ਦੇ ਇਸ਼ਾਰੇ ਨਾਲ ਚੁੱਪ ਕਰਾ ਕੇ ਆਖਿਆ, ਸੁਣੋ ਬਈ, ਇਸ ਸਾਰੀ ਗੱਲ ਦਾ ਨਿਆਂ ਦੂਜੇ ਪਿੰਡ ਦੇ ਦਾਣਿਆਂ ਤੇ ਸਿਆਣਿਆਂ ਤੇ ਪਾਉਂਦੇ ਆ। ਜੋ ਇਹ ਫੈਸਲਾ ਕਰਨਗੇ ਮਨਜ਼ੂਰ ਹੋਵੇਗਾ ਕਿ ਨਹੀਂ? ਬੋਲੋ। ਮਲਕ ਰਿਆਜ਼ ਦੇ ਆਖੇ ਤੇ ਪਰਿਆ ਵਿੱਚ ਚੁੱਪ ਵਰਤ ਗਈ। ਉਹਨੇ ਫੇਰ ਕਿਹਾ, ਇਹਨਾਂ ਸਿਆਣਿਆਂ ਸਾਰੀ ਗੱਲ ਸੁਣ ਲਈਏ। ਹੁਣ ਇਹ ਜਿਹੜਾ ਫੈਸਲਾ ਕਰਨਗੇ ਸੋਚ ਸਮਝ ਕੇ ਕਰਨਗੇ। ਠੀਕ ਏ। ਪਰਿਆ ਵਿੱਚੋਂ ਇੱਕ ਦੋ ਜਣਿਆਂ ਨੇ ਹਾਮੀ ਭਰੀ ਤੇ ਅੱਡੋ ਅੱਡੀ ਸਾਰੇ ਬੋਲ ਪਏ, ਠੀਕ ਏ ਠੀਕ ਏ। ਨਾਲ ਦੇ ਪਿੰਡਾਂ ਦੇ ਤਿੰਨੇ ਬੰਦੇ ਪਰਿਆ ਵਿੱਚੋਂ ਉੱਠ ਕੇ ਦਰਬਾਰ ਦੇ ਪਿਛਲੇ ਪਾਸੇ ਸਲਾਹ ਲਈ ਜਾ ਬੈਠੇ। ਜੱਟ ਕੋ ਬਾਕੀ ਦੇ ਬੰਦੇ ਤਰ੍ਹਾਂ ਦੀਆਂ ਗੱਲਾਂ ਕਰਦੇ ਰਹੇ। ਗਏ ਹੋਏ ਤਿੰਨੇ ਬੰਦੇ ਫੈਸਲਾ ਕਰਨ ਲੱਗੇ ਤੇ ਉਹਨਾਂ ਵਿੱਚੋਂ ਇੱਕ ਬੰਦਾ ਵਾਪਸ ਬੋੜ ਥੱਲੇ ਆਇਆ। ਸਾਰਿਆਂ ਦੇ ਕੰਨ ਉਹਦੇ ਵੱਲ ਹੋ ਗਏ। ਉਹਨਾਂ ਨੂੰ ਸ਼ੱਕ ਹੋਇਆ, ਪਰ ਛੇਤੀ ਉਸ ਬੰਦੇ ਮਲਕ ਰਿਆਜ਼ ਨੂੰ ਆਖਿਆ, ਮਲਕ ਸਾਹਿਬ, ਇਸ ਪਿੰਡ ਦੇ ਦੋ ਬੰਦੇ ਸਿਆਣੇ ਚਾਹੀਦੇ ਨੇ। ਦੋਵੇਂ ਬੰਦੇ ਦੋਹਾਂ ਧੜਿਆਂ ਦੇ ਸਾਂਝੇ ਆਉਣ। ਅਸਾਂ ਕੋਈ ਜ਼ਰੂਰੀ ਗੱਲਾਂ ਪੁੱਛਣੀਆਂ ਨੇ। ਠੀਕ ਏ। ਮਲਕ ਰਿਆਜ਼ ਸੁਣ ਕੇ ਚੌਧਰੀ ਹਾਕਮ ਨਾਲ ਸਲਾਹ ਕੀਤੀ, ਕਿਹੜੇ ਹੋਣ? ਮੇਰਾ ਖਿਆਲ ਏ ਬਾਬਾ ਰਾਮੂ ਤੇ ਬਾਬਾ ਦਿੱਲੂ ਠੀਕ ਰਹਿਣਗੇ। ਚੌਧਰੀ ਹਾਕਮ ਆਖਿਆ, ਦੋਵੇਂ ਸਾਰਿਆਂ ਨੂੰ ਸਾਂਝੇ ਨੇ। ਬਸ ਠੀਕ ਏ। ਠੀਕ ਏ। ਮਲਕ ਰਿਆਜ਼ ਦੋਹਾਂ ਨੂੰ ਘੱਲ ਦਿੱਤਾ। ਬਾਬਾ ਦਿੱਲੂ ਤੇ ਰਾਮੂ ਉਹਨਾਂ ਤਿੰਨਾਂ ਕੋਲ ਜਾ ਬੈਠੇ। ਬਾਕੀ ਦੇ ਲੋਕਾਂ ਵਿੱਚ ਹਲਚਲ ਹੋਈ। ਇਮਾਮ ਦੀਨ ਚੁੱਪਚਾਪ ਡੂੰਘੀਆਂ ਸੋਚਾਂ ਵਿੱਚ ਡੁੱਬਾ ਸੀ। ਜਿੱਥੇ ਉਹ ਬੈਠਾ ਸੀ ਹੁਣ ਤੀਕ ਉੱਥੇ ਹੀ ਬੈਠਾ ਸੀ। ਪੂਰੇ ਜੁੱਸੇ ਤੇ ਧੁੱਪ ਆ ਗਈ ਸੀ, ਪਰ ਉਹ ਬੇਖਬਰੀ ਵਿੱਚ ਜ਼ਮੀਨ ਤੇ ਲੀਕਾਂ ਵਾਈ ਜਾ ਰਿਹਾ ਸੀ।
ਚੌਧਰੀ ਹਾਕਮ ਉਹਦੀ ਹਾਲਤ ਵੇਖੀ ਤੇ ਆਖਿਆ, ਭਾਈਆ ਇਮਾਮ ਦੀ ਨਾ ਛਾਵੇਂ ਹੀ ਹੋ ਜਾ। ਪਹਿਲੀ ਵਾਰੀ ਆਪਣਾ ਨਾਂ ਸੁਣ ਕੇ ਪਹਿਲੇ ਤੇ ਉਹ ਤਰਬੇਕ ਗਿਆ ਤੇ ਫੇਰ ਬੋਲਿਆ, ਅੱਛਾ ਧੁੱਪ ਆ ਗਈ ਏ। ਇਮਾਮ ਦੀਨ ਨੇ ਇੱਕ ਲੰਮਾ ਜਿਹਾ ਸਾਹ ਲਿਆ। ਚਲੋ ਸਾਰੀਆਂ ਸਫਾਂ ਛਾਵੇਂ ਕਰ ਲੈਨੇ ਆ, ਇੱਥੇ ਵੀ ਛਾਂ ਵਿਰਲੀ ਹੋ ਗਈ ਏ। ਮਲਕ ਰਿਆਜ਼ ਉੱਠਦਿਆਂ ਹੋਇਆ ਆਖਿਆ, ਚਲੋ ਚਲੋ ਸਾਰੀਆਂ ਸਫਾਂ ਫੜੋ। ਸਾਰੇ ਉੱਠ ਕੇ ਸਫਾਂ ਨੂੰ ਇਧਰੋਂ ਉਧਰੋਂ ਫੜ ਕੇ ਚੜ੍ਹਦੇ ਪਾਸੇ ਵਿਛਾਈ ਗਏ। ਫੇਰ ਆਪਣੀਆਂ ਆਪਣੀਆਂ ਥਾਵਾਂ ਬਦਲ ਕੇ ਬਾਂਧੇ ਗਏ। ਸਾਰਿਆਂ ਦੀ ਕੋਸ਼ਿਸ਼ ਸੀ ਕਿ ਮਲਕ ਰਿਆਜ਼ ਤੇ ਹੋਰ ਪ੍ਰਧਾਨਾਂ ਦੇ ਕੋਲ ਬੈਠਣ, ਕਿਉਂ ਜੇ ਫੈਸਲਾ ਕਰਨ ਵੇਲੇ ਕੁਝ ਹੌਲੀ ਸੁਭਾਅ ਦੀਆਂ ਗੱਲਾਂ ਸੁਣਨੀਆਂ ਚਾਹੁੰਦੇ ਸਨ। ਹਫੀਜ਼ ਦੇ ਯਾਰ ਘੜੀ ਘੜੀ ਹਫੀਜ਼ ਵੱਲ ਵੇਖਣ, ਪਰ ਉਹ ਉਹਨਾਂ ਤੋਂ ਬੇਖਬਰ ਬੋਰਡ ਦੀ ਟਾਹਣੀ ਨੂੰ ਫੜੀ ਮੁੜਕੋ ਮੁੜਕੀ ਹੋਈ ਜਾ ਰਿਹਾ ਸੀ। ਉਹਦੇ ਖਿਆਲ ਵਿੱਚ ਮਾਮਲਾ ਵਿਗੜਦਾ ਜਾ ਰਿਹਾ ਸੀ। ਉਹਦੀ ਆ ਜਾ ਕੇ ਤਾਏ ਇਮਾਮ ਦੀਨ ਤੇ ਸੋਚ ਮੁੱਕ ਜਾਂਦੀ। ਉਹਦੇ ਖਿਆਲ ਵਿੱਚ ਜੇ ਤਾਏ ਪਰਿਆ ਦਾ ਫੈਸਲਾ ਮੰਨ ਲਿਆ ਤੇ ਮੈਥੋਂ ਇਨਕਾਰ ਨਹੀਂ ਹੋਣਾ। ਫਿਰ ਸੋਚਦਾ, ਜੇ ਫੈਸਲਾ ਮੇਰੇ ਖਿਲਾਫ ਹੋਇਆ ਤੇ ਨਾ ਕਰ ਦਿਆਂਗਾ, ਪਿੰਡ ਵਾਲੇ ਮੇਰਾ ਕੀ ਕਰ ਲੈਣਗੇ। ਪਰ ਨਹੀਂ, ਪਿੰਡ ਵਾਲਿਆਂ ਨਾਲ ਤੇ ਨਿਬੜ ਲਵਾਂਗਾ। ਜੇ ਤਾਇਆ ਵੀ ਸਾਹਮਣੇ ਆ ਗਿਆ ਤੇ ਫੇਰ ਕੀ ਕਰਾਂਗਾ? ਲੋਕੀ ਕੀ ਕਹਿਣਗੇ? ਤਾਏ ਨੂੰ ਬੇਇੱਜ਼ਤ ਕੀਤਾ ਸੂ। ਇਹ ਉਲਝਣ ਹਫੀਜ਼ ਨੂੰ ਮੁੜਕੋ ਮੁੜਕੀ ਕਰੀ ਜਾ ਰਹੀ ਸੀ। ਜੇ ਸੱਕਾ ਪਿਓ ਹੁੰਦਾ ਤੇ ਭਾਵੇਂ ਡਾਂਗ ਵੀ ਮੇਰੇ ਸਾਹਮਣੇ ਚੁੱਕ ਕੇ ਆ ਜਾਂਦਾ, ਮੈਂ ਪਰਤਾ ਦੇਣਾ ਸੀ। ਪਰ ਹੁਣ ਤੇ ਤਾਇਆ ਏ। ਉਹਨੂੰ ਤਾਈ ਦਾ ਖਿਆਲ ਆਇਆ। ਤਾਈ ਦਾ ਖਾਵੰਦ ਕਿੰਨਾ ਬੁਜ਼ਦਿਲ ਏ। ਐਵੇਂ ਤੇ ਤਾਈ ਨਹੀਂ ਆਖਦੀ, ਤੇਰਾ ਤਾਇਆ ਤੇ ਨਿਰਾ ਗੇਦੀ ਏ ਗੇਦੀ। ਮਲਕ ਰਿਆਜ਼ ਤੇ ਚੌਧਰੀ ਹਾਕਮ ਬੜੀ ਚਲਾਕੀ ਨਾਲ ਆਪਣਾ ਪੱਲਾ ਛੁਡਾ ਗਏ ਸਨ। ਸਾਰਾ ਫੈਸਲਾ ਦੂਜੇ ਬੰਦਿਆਂ ਤੇ ਪਾ ਛੜਿਆ। ਮਲਕ ਰਿਆਜ਼ ਨੂੰ ਫੈਸਲੇ ਤੋਂ ਜ਼ਿਆਦਾ ਇਲੈਕਸ਼ਨ ਦੀ ਫਿਕਰ ਸੀ। ਜ਼ਰਾ ਕੋ ਵੇਲ ਮਿਲੀ ਤੇ ਉਹਨੇ ਭੱਜ ਪਾ ਕੇ ਬਾਕੀ ਦੇ ਬੰਦਿਆਂ ਨੂੰ, ਜਿਹੜੇ ਫੈਸਲੇ ਤੋਂ ਪਹਿਲੇ ਹੀ ਆਪਣੇ ਆਪਣੇ ਖਿਆਲ ਨਾਲ ਫੈਸਲਾ ਕਰ ਰਹੇ ਸਨ, ਖਿਆਲ ਵੋਟਾਂ ਵੱਲ ਮੋੜ ਦਿੱਤਾ। ਵੇਖੋ ਨਾ, ਮਲਕ ਰਿਆਜ਼ ਉੱਚੀ ਆਵਾਜ਼ ਵਿੱਚ ਬੋਲਿਆ, ਜੇ ਅਸੀਂ ਇੰਜ ਸਾਰੇ ਭਰਾ ਇਕੱਠੇ ਹੋ ਕੇ ਆਪਣੇ ਆਪਣੇ ਨਿੱਕੇ ਨਿੱਕੇ ਝਗੜੇ ਆਪ ਨਿਬੇੜ ਲਈਏ ਤੇ ਕਿੰਨੀ ਸੋਹਣੀ ਗੱਲ ਏ। ਸਾਰੇ ਲੋਕੀ ਆਪਣੀ ਭੁੱਲ ਭੁਲਾ ਕੇ ਮਲਕ ਰਿਆਜ਼ ਦੀ ਸੁਣਨ ਲੱਗ ਪਏ। ਵੇਖੋ ਨਾ, ਹੁਣ ਤੁਸੀਂ ਇਹੋ ਝਗੜਾ ਲੈ ਲਓ, ਜੇ ਅਦਾਲਤਾਂ ਵਿੱਚ ਜਾਂਦਾ ਤੇ ਕਿੰਨੇ ਖਰਾਬ ਹੁੰਦੇ। ਹਾਂ, ਇੱਕ ਸਿਆਣਾ ਬੰਦਾ ਬੋਲਿਆ, ਮੁਕੱਦਮਾ ਤੇ ਬਿਮਾਰੀ ਖੁਦਾ ਕਿਸੇ ਨੂੰ ਨਾ ਪਾਵੇ। ਡਾਕਟਰਾਂ ਤੇ ਅਦਾਲਤਾਂ ਦੇ ਵੀ ਕਦੀ ਕਿਸੇ ਮੂੰਹ ਭਰੇ ਨੇ। ਮੁਕੱਦਮਾ ਤੇ ਨਿਰੀ ਪੂਰੀ ਬਰਬਾਦੀ ਏ। ਠੀਕ ਆਖਿਆ ਹੈ ਤੂੰ। ਮਲਕ ਰਿਆਜ਼ ਆਪਣੀ ਗੱਲ ਦੀ ਤਾਈਦ ਹੁੰਦੀ ਵੇਖ ਕੇ ਸ਼ੇਰ ਹੋ ਗਿਆ। ਵੇਖੋ, ਖੁਦਾ ਕਰੇ ਕੱਲ ਨੂੰ ਕੋਈ ਤੁਹਾਡਾ ਭਰਾ ਇੱਥੇ ਸਰਕਾਰ ਦਾ ਨੁਮਾਇੰਦਾ ਬਣ ਜਾਂਦਾ ਏ ਤੇ ਹੋਵੇਗਾ ਤੇ ਉਹ ਆਪਣਾ ਹੀ। ਨਾਲੇ ਸਰਕਾਰ ਦਾ ਪ੍ਰੋਗਰਾਮ ਵੀ ਇਹ ਬਣਿਆ ਹੋਇਆ ਏ ਬਈ ਪਿੰਡੋਂ ਪਿੰਡ ਮੈਂਬਰ ਬਣਾ ਕੇ ਉੱਥੇ ਯੂਨੀਅਨ ਕੌਂਸਲਾਂ ਬਣਾਈਆਂ ਜਾਣ ਤੇ ਗਰੀਬ ਲੋਕਾਂ ਦੇ ਨਿੱਕੇ ਮੋਟੇ ਝਗੜੇ ਉੱਥੇ ਹੀ ਨਿਬੇੜੇ ਜਾਣ। ਜ਼ਿਲ੍ਹਾ ਕਚਹਿਰੀ ਵਿੱਚ ਖੱਜਲ ਹੋਣ ਤੋਂ ਬਚ ਜਾਣ। ਆਪ ਬੰਦਾ ਕਦੀ ਨਾ ਕਦੀ ਕੋਈ ਨਾ ਕੋਈ ਗਲਤੀ ਕਰ ਹੀ ਬੰਦਾ ਹੈ। ਜਿੱਥੇ ਦੋ ਘੜੇ ਆਉਣ ਉੱਥੇ ਚਿੱਕੜ ਹੋ ਹੀ ਜਾਂਦਾ ਹੈ। ਫੈਸਲਾ ਕਰਨ ਵਾਲੇ ਵਾਪਸ ਆ ਕੇ ਬੋਲਣ ਲੱਗੇ ਤਾਂ ਸਾਰੇ ਚੁੱਪ ਕਰ ਗਏ। ਭਰਾਓ, ਤੁਹਾਡਾ ਬੜਾ ਇਹਸਾਨ ਹੈ। ਤੁਸਾਂ ਸਾਰਿਆਂ ਭਰਿਆਂ ਦੀ ਪੱਗ ਸਾਡੇ ਸਿਰਾਂ ਤੇ ਰੱਖ ਦਿੱਤੀ ਹੈ। ਅਸਾਂ ਜੋ ਫੈਸਲਾ ਕੀਤਾ ਹੈ ਉਹ ਪੂਰੇ ਵੈਰਵੇ ਤੇ ਇਨਸਾਫ ਨਾਲ ਕੀਤਾ ਹੈ। ਪੂਰੀ ਇਮਾਨਦਾਰੀ ਨਾਲ ਸੋਚਿਆ ਤੇ ਸਮਝਿਆ ਹੈ। ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਤੇ ਨਫ਼ਰਤ ਨਹੀਂ। ਹੁਣ ਤੁਹਾਡੀ ਇਜਾਜ਼ਤ ਨਾਲ ਫੈਸਲਾ ਸੁਣਾ ਦਈਏ। ਸੁਣਾਓ। ਮਲਕ ਰਿਆਜ਼ ਇਜਾਜ਼ਤ ਦਿੱਤੀ। ਪਰਿਆ ਨੇ ਅੱਗੋਂ ਕਿਹਾ, ਫੈਸਲੇ ਤੇ ਪੂਰਨਾ ਪਾਉਣਾ ਤੁਹਾਡੀ ਜ਼ਿੰਮੇਦਾਰੀ ਹੈ। ਕੱਲ ਨੂੰ ਸਾਡੇ ਤੇ ਕੋਈ ਬਲੇਮ ਨਾ ਆਵੇ। ਨਹੀਂ, ਤੁਹਾਡੇ ਤੇ ਕਾਹਦਾ ਬਲੇਮ ਹੋਣਾ ਹੈ? ਸਭ ਇੱਕ ਆਵਾਜ਼ ਹੋ ਕੇ ਬੋਲੇ। ਠੀਕ ਹੈ, ਸੁਣੋ। ਇਸ ਵਾਕੇ ਨੂੰ ਹੋਏ ਪੂਰੇ 3 ਸਾਲ ਲੰਘ ਗਏ ਨੇ। ਚਾਹੀਦਾ ਤੇ ਸੀ ਕੁੜੀ ਦੇ ਬਦਲੇ ਕੁੜੀ ਹੁੰਦੀ, ਪਰ ਹੁਣ ਮੁੰਡੇ ਦੀ ਕੋਈ ਭੈਣ ਨਹੀਂ ਤੇ ਨਾਲ ਇਹਨਾਂ ਕੋਲ ਇੱਕ ਬਾਲ ਵੀ ਹੋ ਗਿਆ ਹੈ। ਨਜਾਇਜ਼। ਦੋਸੇ ਪਰਿਆ ਵਿੱਚੋਂ ਆਵਾਜ਼ ਦਿੱਤੀ। ਜ਼ਬਾਨ ਸੰਭਾਲ ਕੇ ਰੱਖ ਓਏ। ਗੱਲ ਟੋਰਦੇ ਪ੍ਰਧਾਨ ਨੇ ਕਿਹਾ, ਅਸੀਂ ਸੋਚਿਆ ਏ ਕਿ ਨਾ ਹੈ ਉਸ ਮੁੰਡੇ ਦਾ ਹਫੀਜ਼, ਤੇ ਉਹਦੇ ਬਾਲ ਨੂੰ ਪਿੰਡੋਂ ਕੱਢ ਦਿੱਤਾ ਜਾਵੇ ਤੇ ਸਕੀਨਾ ਨੂੰ ਤਲਾਕ ਦੇ ਦੇਵੇ। ਜੇ ਹਫੀਜ਼ ਤੇ ਉਹਦੇ ਵਾਰਸ ਇੰਜ ਨਾ ਕਰਨ ਜਾਂ ਪਿੰਡ ਵਾਲਿਆਂ ਤੋਂ ਆਕਰੇ ਹੋਣ ਤੇ ਫੇਰ ਸਾਰਾ ਪਿੰਡ ਤੇ ਹੋਰ ਲਾਗੇ ਸਾਗੇ ਦੇ ਪਿੰਡ ਹਫੀਜ਼ ਤੇ ਉਹਦੇ ਵਾਰਸਾਂ ਦਾ ਹੁੱਕਾ ਪਾਣੀ ਬੰਦ ਕਰ ਦੇਣ। ਸਾਡੀ ਸਮਝ ਤੇ ਇਹੋ ਆਖਦੀ ਏ। ਅੱਗੋਂ ਤੁਸੀਂ ਆਪ ਸਿਆਣੇ ਹੋ। ਆਪਣੇ ਵੱਲੋਂ ਉਹ ਗੱਲ ਮੁਕਾ ਕੇ ਬਹਿ ਗਏ। ਹੁੱਕਾ ਪਾਣੀ ਬੰਦ ਹੋਣ ਦਾ ਸੁਣ ਕੇ ਇਮਾਮ ਦੀਨ ਨੂੰ ਘੇਰਨੀ ਜਿਹੀ ਆ ਗਈ ਤੇ ਉਹਨੂੰ ਆਪਣਾ ਸਾਹ ਰੁਕਦਾ ਜਾ ਪਿਆ। ਆਪਣੇ ਗੁੱਸੇ ਤੇ ਤਾਏ ਦੀ ਹਾਲਤ ਦੇ ਅਸਰ ਨੇ ਹਫੀਜ਼ ਨੂੰ ਪਾਗਲ ਕਰ ਦਿੱਤਾ। ਆਪਣੇ ਖਿਲਾਫ ਫੈਸਲਾ ਸੁਣ ਕੇ ਉਸ ਬੋਰਡ ਦੇ ਟਾਣ ਨੂੰ ਝਟਕਾ ਮਾਰਿਆ। ਬੋਰਡ ਦਾ ਟਾਣ ਕੜਕ ਕੇ ਜ਼ਮੀਨ ਵੱਲ ਆਇਆ। ਹੇਠ ਬੈਠੇ ਹੋਏ ਬੰਦੇ ਭੱਜ ਕੇ ਅੱਗੇ ਪਿੱਛੇ ਹੋਏ। ਹਫੀਜ਼ ਦੇ 11 ਡਾਂਗਾਂ ਤਿਆਰ ਕਰ ਲਈਆਂ।
ਬਸ਼ੀਰਾ ਤੇ ਕਿਰਕਾ ਚਾਂਗਰ ਮਾਰ ਕੇ ਟਾਣ ਦੇ ਡਿੱਗਣ ਦੇ ਖੌਫ ਤੋਂ ਖਿਲਰੀ ਹੋਈ ਪਰਿਆ ਨੂੰ ਹੋਰ ਬਚਾਉਣਾ ਚਾਹੁੰਦੇ ਸਨ, ਪਰ ਹਫੀਜ਼ ਹੱਥ ਦੇ ਇਸ਼ਾਰੇ ਨਾਲ ਰੋਕ ਦਿੱਤਾ। ਹਫੀਜ਼ ਅਜੇ ਆਪਣੇ ਤਾਏ ਦੀ ਰਾਏ ਸੁਣਨਾ ਚਾਹੁੰਦਾ ਸੀ। ਤਾਇਆ ਜਿਹੜਾ ਸ਼ਰਮ ਨਾਲ ਪਾਣੀ ਹੋਇਆ ਬੈਠਾ ਸੀ, ਸਾਰੀ ਉਮਰ ਦੀ ਸ਼ਰਾਫਤ ਲਾਨਤ ਵਿੱਚ ਬਦਲ ਗਈ। ਮਲਕ ਰਿਆਜ਼ ਉੱਠ ਕੇ ਹੱਥ ਦੇ ਇਸ਼ਾਰੇ ਨਾਲ ਸਾਰਿਆਂ ਨੂੰ ਬਹਿਣ ਲਈ ਆਖਿਆ ਤੇ ਸਾਰੇ ਬੰਦੇ ਫੇਰ ਬਹਿ ਗਏ। ਕੁਝ ਬੰਦਿਆਂ ਡਿੱਗੇ ਟਾਣ ਨੂੰ ਫੜ ਕੇ ਪਰਾਂ ਜਾ ਸੁੱਟਿਆ। ਮਲਕ ਰਿਆਜ਼ ਬੋਲਿਆ, ਬਿਰਾਓ ਤੁਸੀਂ ਵੇਖ ਲਿਆ ਹੋਣਾ ਹੈ, ਇਹ ਫੈਸਲਾ ਮੈਂ ਨਹੀਂ ਕੀਤਾ, ਦੂਜੇ ਪਿੰਡ ਦੇ ਸਿਆਣਿਆਂ ਬੰਦਿਆਂ ਦੀ ਸੋਚ ਸਮਝ ਨਾ ਹੋਇਆ ਹੈ। ਹੁਣ ਤੁਹਾਡੇ ਵਿੱਚੋਂ ਕੋਈ ਬੰਦਾ ਕੋਈ ਗੱਲ ਕਰਨੀ ਚਾਹੁੰਦਾ ਹੈ ਤੇ ਕਰੇ। ਕਿਸੇ ਬੰਦੇ ਕੋਈ ਗੱਲ ਨਾ ਕੀਤੀ। ਕਿੰਨੀ ਦੇਰ ਚੁੱਪ ਵਰਤੀ ਰਹੀ। ਮਲਕ ਰਿਆਜ਼ ਫੇਰ ਇਮਾਮਦੀਨ ਨੂੰ ਆਖਿਆ, ਬਾਬਾ ਇਮਾਮਦੀਨਾ। ਇਮਾਮਦੀਨ ਕੰਬਦਾ ਉੱਠਿਆ ਅਤੇ ਆਪਣੇ ਪੈਰਾਂ ਤੇ ਖਲੋਣ ਦੀ ਕੋਸ਼ਿਸ਼ ਕੀਤੀ, ਪਰ ਉਹਦੇ ਪੈਰ ਡੋਲ ਗਏ। ਹਫੀਜ਼ ਦਾ ਦਿਲ ਜ਼ੋਰ ਨਾਲ ਧੜਕਣ ਲੱਗ ਪਿਆ। ਹਫੀਜ਼ ਵਾਸਤੇ ਤੇ ਪਰਿਆ ਦਾ ਫੈਸਲਾ ਕੋਈ ਫੈਸਲਾ ਨਹੀਂ ਸੀ। ਉਹ ਤੇ ਬਸ ਤਾਏ ਦੇ ਚਿਹਰੇ ਵੱਲ ਤੱਕ ਰਿਹਾ ਸੀ। ਮਲਕ ਰਿਆਜ਼ ਪੁੱਛਿਆ, ਬਾਬਾ ਤੈਨੂੰ ਕਿਹੜਾ ਫੈਸਲਾ ਮਨਜ਼ੂਰ ਹੈ? ਬਿਰਾਦਰੀ ਵੱਲੋਂ ਹੁੱਕਾ ਪਾਣੀ ਬੰਦ ਕਰਾਣਾ ਹੀ ਜਾਂ ਹਫੀਜ਼ ਤੇ ਉਹਦੇ ਬਾਲ ਨੂੰ ਘਰੋਂ ਕੱਢਣਾ ਹੀ? ਇਮਾਮਦੀਨ ਨੂੰ ਕੁਝ ਸੁੱਝ ਨਾ ਰਿਹਾ ਸੀ। ਉਹਦੇ ਵਾਸਤੇ ਦੋਵੇਂ ਅਮਲੀ ਔਖੇ ਸਨ। ਹਫੀਜ਼ ਕੋਲੋਂ ਸਕੀਨਾ ਨੂੰ ਤਲਾਕ ਦਿਵਾਣੀ ਕੋਈ ਗੱਲ ਨਹੀਂ, ਮੈਂ ਹਫੀਜ਼ ਦੇ ਇੱਕ ਦੀ ਥਾਂ 2 ਵਿਆਹ ਕਰ ਸਕਣਾ ਵਾਂ, ਪਰ ਘਰੋਂ ਕੱਢਣਾ ਉਹਦੇ ਕਲੇਜੇ ਨੂੰ ਰੁਗ ਸੀ, ਕਿਉਂ ਜੇ ਉਹਦੀ ਹੋਰ ਕੋਈ ਔਲਾਦ ਨਹੀਂ ਸੀ। ਇਕੱਲਾ ਹਫੀਜ਼ ਹੀ ਉਹਦੇ ਬੁਢੇਪੇ ਦਾ ਸਹਾਰਾ ਸੀ। ਹਫੀਜ਼ ਨੂੰ ਪਾਲਿਆ ਵੀ ਉਸੇ ਆਪ ਸੀ। ਹਫੀਜ਼ ਦੇ ਮਾਂ ਪਿਓ ਗੱਡੀ ਦੇ ਇੱਕ ਹਾਦਸੇ ਵਿੱਚ ਮਰ ਗਏ ਸਨ। ਇਮਾਮਦੀਨ ਤੇ ਉਹਦੇ ਘਰ ਵਾਲੀ ਨੇ ਹਫੀਜ਼ ਨੂੰ ਪੁੱਤਰਾਂ ਵਾਂਗ ਛਾਤੀ ਨਾਲ ਲਾਇਆ ਹੋਇਆ ਸੀ। ਹੁਣ ਹਫੀਜ਼ ਨੂੰ ਵਕ ਕਰਨਾ ਉਹਦੇ ਲਈ ਮੌਤ ਸੀ। ਦੂਜੀ ਗੱਲ, ਹੁੱਕਾ ਪਾਣੀ ਤੇ ਬਰਾਦਰੀ ਨਾਲ ਨਾ ਮਿਲਣ ਵਰਤਨ ਦੀ ਮਰਨ ਨਾਲੋਂ ਵੱਧ ਸਜ਼ਾ ਸੀ। ਉਹ ਚੁੱਪ-ਚੁਪੀਤਾ ਸੋਚਾਂ ਵਿੱਚ ਗੁੰਮ ਸੀ। ਮਲਕ ਰਿਆਜ਼ ਕਿਹਾ, ਜੇ ਤੂੰ ਤਲਾਕ ਦੇਣਾ ਪਸੰਦ ਕਰੇ ਤੇ ਉਹਦੇ ਲਈ 3 ਮਹੀਨੇ ਦਾ ਵਕਤ ਦਿੱਤਾ ਜਾਂਦਾ ਹੈ, ਕਿਉਂ ਜੇ ਹਾਲੀ ਬਾਲ ਅਯਾਣਾ ਹੈ। ਇਹਦੇ ਵਿੱਚ ਮਲਕ ਰਿਆਜ਼ ਦੀ ਆਪਣੀ ਲੋੜ ਮਾਸੂਮ ਬਾਲ ਦਾ ਬਹਾਨਾ ਬਣਾ ਕੇ 3 ਮਹੀਨਿਆਂ ਦੇ ਵਿੱਚ ਇੱਕ ਤੇ ਇਲੈਕਸ਼ਨ ਹੋ ਜਾਵੇਗਾ ਤੇ ਦੂਜਾ ਧੀ ਦਾ ਵਿਆਹ ਫਜ਼ਲ ਉਰਫ ਫੱਜੇ ਨਾਲ ਕਰ ਲਵੇਗਾ, ਕਿਉਂ ਜੇ ਉਹ ਜਾਣਦਾ ਸੀ ਜੇ ਉਹ ਸਖਤੀ ਨਾਲ ਫੈਸਲੇ ਉੱਤੇ ਅੱਜ ਹੀ ਅਮਲ ਕਰਵਾਇਆ ਤੇ ਫੱਜੇ ਦੇ ਨਿਰਾਜ਼ ਹੋਣ ਦਾ ਡਰ ਸੀ। ਪਰ ਲੋਕਾਂ ਦੀ ਰਾਏ ਤੋਂ ਪਹਿਲਾਂ ਹੀ ਦੋਸਾ ਬੋਲ ਪਿਆ, ਬਿਰਾਓ ਜੇ ਤੁਸੀਂ ਬਿਹਤਰ ਸਮਝੋ ਤੇ ਮੈਂ ਬਾਲ ਪਾਲਣ ਵਾਸਤੇ ਤਿਆਰ ਹਾਂ, ਬਸ ਅਮਲ ਅੱਜ ਹੀ ਹੋਣਾ ਚਾਹੀਦਾ ਹੈ। ਮੈਂ ਬਾਲ ਤੇ ਬਾਲ ਦੀ ਮਾਂ ਨੂੰ ਮੈਲੀ ਨਜ਼ਰ ਨਹੀਂ ਵੇਖਦਾ। ਚਲੋ ਗਲਤੀ ਇਨਸਾਨ ਕੋਲੋਂ ਹੋ ਹੀ ਜਾਂਦੀ ਹੈ, ਮੈਂ ਸਭ ਕੁਝ ਮਾਫ ਕੀਤਾ। ਪਰਿਆ ਵਿੱਚੋਂ ਆਵਾਜ਼ ਆਈ, ਜੇ ਦੋਸਾ ਇਹ ਭਾਰ ਚੁੱਕਦਾ ਏ ਚੁੱਕਣ ਦਿਓ, ਜਦ ਤੱਕ ਬਾਲ ਦੁੱਧ ਪੀਂਦਾ ਏ ਮਾਂ ਕੋਲ ਰਵੇ ਤੇ ਚੰਗਾ ਏ। ਠੀਕ ਏ। ਮਲਕ ਰਿਆਜ਼ ਨੇ ਹੁਣ ਚੌਧਰੀ ਹਾਕਮ ਨੂੰ ਵੀ ਨਾਲ ਖਿਲਾਰ ਕੇ ਆਖਿਆ, ਅਗਲੇ ਐਤਵਾਰ ਨੂੰ ਹਫੀਜ਼ ਤਲਾਕ ਦੇ ਦੇਵੇ। ਤਲਾਕ 8 ਦਿਨਾਂ ਬਾਅਦ ਇੱਥੇ ਹੀ ਹੋਵੇਗੀ। ਕਿਉਂ ਇਮਾਮਦੀਨਾ? ਠੀਕ ਏ। ਸਕੀਨਾ ਨੂੰ ਗਨੀ ਅੱਜ ਹੀ ਆਪਣੇ ਘਰ ਲੈ ਜਾਵੇਗਾ। ਠੀਕ ਏ। ਇਮਾਮਦੀਨ ਸਰ ਝੁਕਾ ਕੇ ਹਾਂ ਚ ਕੀਤੀ। ਹਫੀਜ਼ ਦੇ ਸਾਰੇ ਵਜੂਦ ਨੂੰ ਅੱਗ ਲੱਗ ਗਈ। ਉਹਦਾ ਦਿਲ ਕੀਤਾ ਛਵੀ ਦੇ ਇੱਕੋ ਵਾਰ ਨਾਲ ਤਾਏ ਨੂੰ ਅੱਧ ਵਿਚਕਾਰੋਂ ਸਿਰ ਤੋਂ ਲੈ ਕੇ ਪੈਰਾਂ ਤੀਕਰ ਚੀਰ ਦੇਵੇ। ਗੇਦੀ, ਕਮੀਨਾ, ਗੁਲਾਮ, ਜੇ ਮੈਂ ਅੱਜ ਤਾਏ ਨੂੰ ਨਾ ਕਰ ਦਿੱਤੀ ਤੇ ਕੋਈ ਕਿਸੇ ਦੇ ਪੁੱਤਰ ਨੂੰ ਪਾਲੇਗਾ ਨਹੀਂ। ਫੱਜੇ ਅੱਖਾਂ ਵਿੱਚ ਹਫੀਜ਼ ਨੂੰ ਫੈਸਲੇ ਤੋਂ ਇਨਕਾਰੀ ਹੋਣ ਦਾ ਕਿਹਾ, ਪਰ ਹਫੀਜ਼ ਮੂੰਹ ਪਰਤਾ ਕੇ ਪਿੰਡ ਵੱਲ ਟੁਰ ਪਿਆ। ਹਫੀਜ਼ ਸੋਚ ਦੇ ਜਾਲ ਵਿੱਚ ਜ਼ਖਮੀ ਪੰਛੀ ਵਾਂਗਰ ਫੜਕਦਾ ਹੋਇਆ ਟੁਰਿਆ ਜਾ ਰਿਹਾ ਸੀ। ਉਹਦੀ ਰੂਹ ਲਹੂ ਲਹਾਨ ਸੀ। ਉਹਦਾ ਵਜੂਦ ਉਹਦੇ ਵੱਸ ਵਿੱਚ ਨਹੀਂ ਸੀ। ਖੇਤ ਦੀ ਪਤਲੀ ਵੱਟ ਤੋਂ ਪੈਰ ਤਿਲਕ ਕੇ ਪੈਣ ਤੇ ਉਹ ਕਈ ਵਾਰ ਡਿੱਗਦਾ ਬਚਿਆ ਤੇ ਉਸ ਵੱਟ ਤੇ ਟੁਰਨ ਦਾ ਖਿਆਲ ਛੱਡ ਕੇ ਪੈੜੀਆਂ ਵਿੱਚੋਂ ਸਿੱਧਾ ਹੀ ਟੁਰਨ ਦਾ ਸੋਚਿਆ ਤੇ ਇੱਕ ਪਾਸੇ ਨੂੰ ਮੁੜ ਗਿਆ। ਸੋਚਾਂ ਦੇ ਨਾਲ ਪੱਕੀਆਂ ਫਸਲਾਂ ਦੇ ਬੂਟੇ ਉਹਦੀਆਂ ਲੱਤਾਂ ਨੂੰ ਚਮੜਦੇ ਗਏ, ਪਰ ਉਸ ਧੌਂਸ ਮਾਰ ਕੇ ਕਦਮ ਅਗਾਂ ਹੀ ਅਗਾਂ ਵਧਾਏ। ਬੂਟਿਆਂ ਦੀਆਂ ਟਾਹਣੀਆਂ ਤੜਾਕ ਟੁੱਟ ਕੇ ਉਹਦੇ ਕਦਮਾਂ ਹੇਠ ਵਿਛਦੀਆਂ ਗਈਆਂ। ਖੇਤ ਮੁੱਕ ਗਏ ਤੇ ਅੱਗੇ ਖਾਲੀ ਥਾਂ ਪਿੰਡ ਦੇ ਲਾਗੇ ਵਾਲੀ, ਜਿੱਥੇ ਸਿਆਲ ਦੇ ਦਿਨਾਂ ਵਿੱਚ ਪਿੰਡ ਦੀਆਂ ਕੁੜੀਆਂ ਗੋਹਾ ਥੱਪਦੀਆਂ ਨੇ। ਬਰਸਾਤ ਦੇ ਸਮੇਂ ਆਮ ਤੌਰ ਤੇ ਕੁੜੀਆਂ ਗੋਹੇ ਨੂੰ ਆਪਣੇ ਕੋਠਿਆਂ ਉੱਤੇ ਥਾਪੀਆਂ ਥੱਪ ਸੁਕਾ ਲੈਂਦੀਆਂ ਨੇ ਜਾਂ ਕੰਧਾਂ ਨਾਲ ਜੜ ਦਿੰਦੀਆਂ ਨੇ, ਕਿਉਂ ਜੇ ਬਰਸਾਤ ਦੇ ਸਮੇਂ ਆਮ ਤੌਰ ਜ਼ਮੀਨ ਉੱਤੇ ਥਾਪੀ ਨੂੰ ਚਿੱਕੜ ਲੱਗ ਜਾਂਦਾ ਹੈ ਤੇ ਦੂਜਾ ਮੀਂਹ ਵਸੇ ਤੇ ਸਾਰੀਆਂ ਥਾਪੀਆਂ ਪਾਣੀ ਵਿੱਚ ਡੁੱਬ ਜਾਣ ਦਾ ਡਰ ਹੁੰਦਾ ਹੈ। ਸਕੀਨਾ ਇੱਥੇ ਹੀ ਗੋਹਾ ਥੱਪਦੀ ਮਰਦੀ ਹੁੰਦੀ ਸੀ। ਹਲ ਲੈ ਜਾਂਦਿਆਂ ਤੇ ਲੈ ਆਉਂਦਿਆਂ ਸਕੀਨਾ ਦੂਰੋਂ ਵੇਖ ਕੇ ਹੱਸ ਪੈਂਦੀ। ਹਫੀਜ਼ ਵੀ ਸਕੀਨਾ ਦੇ ਹਾਸੇ ਦਾ ਜਵਾਬ ਹੱਸ ਕੇ ਹੀ ਦਿੰਦਾ। ਕਿੰਨੇ ਹਾਸੇ ਸਨ, ਖੁਸ਼ੀਆਂ ਤੇ ਚਾਅ ਸਨ। ਉਸ ਵੇਲੇ ਹਫੀਜ਼ ਇੱਕ ਹੌਕਾ ਜਿਹਾ ਭਰਿਆ ਤੇ ਅੱਗੇ ਟੁਰ ਪਿਆ। ਜੇ ਸਕੀਨਾ ਤਲਾਕ ਦਾ ਸੁਣੇਗੀ
ਤੇ ਕਿੰਨੀ ਦੁਖੀ ਹੋਵੇਗੀ। ਨਹੀਂ, ਇਹ ਨਹੀਂ ਹੋ ਸਕਦਾ। ਪਰ ਨਾਲ ਹੀ ਦੂਜਾ ਖਿਆਲ ਤਾਏ ਦਾ ਹੁੱਕਾ ਪਾਣੀ ਬੰਦ ਹੋਣ ਦਾ ਆਇਆ ਤੇ ਉਹਨੂੰ ਪਰਿਆ ਦੀ ਬਜਾਏ ਤਾਏ ਉੱਤੇ ਬੜਾ ਗੁੱਸਾ ਆਇਆ। ਮੈਂ ਘਰ ਕਿਸ ਮੂੰਹ ਨਾਲ ਜਾਵਾਂ? ਜੇ ਤਾਏ ਨਾਲ ਲੜਾਂ ਤੇ ਸੱਕੇ ਨਾ ਹੋਣ ਦਾ ਤਾਨਾ, ਜੇ ਰਨ ਛੱਡਾਂ ਤੇ ਮਿਹਣਾ। ਉਹਨੂੰ ਆਪਣੇ ਹੱਥ ਵਿੱਚ ਫੜੀ ਹੋਈ ਛਵੀ ਦਾ ਭਾਰ ਲੱਗਾ। ਉਸ ਪਿੱਛੇ ਪਰਤ ਕੇ ਵੇਖੇ ਬਿਨਾਂ ਭਵਾ ਕੇ ਛਵੀ ਪਿੱਛੇ ਸੁੱਟ ਦਿੱਤੀ। ਕੰਡ ਪਿੱਛੇ ਆਉਂਦੇ ਫੱਜੇ ਛਵੀ ਡਿੱਗਣ ਤੋਂ ਪਹਿਲੇ ਹੀ ਆਪਣੇ ਹੱਥ ਕਰ ਲਈ। ਹਫੀਜ਼ ਨੂੰ ਸ਼ੱਕ ਹੋਇਆ, ਛਵੀ ਡਿੱਗੀ ਕਿਉਂ ਨਹੀਂ? ਉਸ ਪਰਤ ਕੇ ਵੇਖਿਆ ਤੇ ਫੱਜਾ ਨੀਵੀਂ ਪਾਈ ਖਲੋਤਾ ਸੀ। ਉਹਦੇ ਪਿੱਛੇ ਕਿਰਕਾ ਤੇ ਬਸ਼ੀਰਾ ਵੀ ਚੁੱਪ ਖਲੋਤੇ ਸਨ। ਹਥਿਆਰ ਮਰਦਾਂ ਦਾ ਗਾਣਾ ਹੁੰਦਾ ਏ। ਫੱਜੇ ਅੱਗੇ ਵੱਧ ਕੇ ਛਵੀ ਫੜਾਉਣ ਦੀ ਕੋਸ਼ਿਸ਼ ਕੀਤੀ। ਹਥਿਆਰ ਸੱਟੀ ਦੇ ਨਹੀਂ, ਚੁੱਕੀ ਦੇ ਨੇ। ਪਰ ਮੈਂ ਸੱਟ ਬੈਠਾ ਵਾਂ। ਹਫੀਜ਼ ਅੱਗੇ ਟੁਰਨ ਲੱਗਾ ਤੇ ਫੱਜਾ ਰਾਹ ਡੱਕ ਖਲੋਤਾ। ਕੰਡ ਵਿਖਾਉਣ ਨਾਲ ਦੁੱਖ ਮੁੱਕ ਨਹੀਂ ਜਾਂਦੇ, ਪਰ ਸੀਨਾ ਡਾਹਿਆਂ ਵੀ ਤਾਂ ਦੁੱਖ ਮੁੱਕਦੇ ਨਹੀਂ ਦਿਸਦੇ। ਹਫੀਜ਼ ਪੈਰ ਦੇ ਅੰਗੂਠੇ ਨਾਲ ਜ਼ਮੀਨ ਖੋਤਰਦਿਆਂ ਹੋਇਆ ਨੀਵੀਂ ਪਾਈ ਬੋਲਿਆ, ਫੇਰ ਬੰਦੇ ਨੂੰ ਮਨਕ ਤੇ ਨਹੀਂ ਰਹਿੰਦਾ। ਬਸ਼ੀਰੇ ਵਜ਼ਾਹਤ ਕੀਤੀ। ਹਫੀਜ਼ ਕੁਝ ਨਾ ਬੋਲਿਆ। ਜੇ ਕਰੀਏ ਤੇ ਫੇਰ ਡਰੀਦਾ ਨਹੀਂ। ਫੱਜੇ ਪੁੱਛਿਆ, ਡਰ ਗਿਆ ਏ? ਨਹੀਂ। ਹਫੀਜ਼ ਸਿਰ ਫੇਰਿਆ। ਕੁਝ ਸਮਝ ਨਹੀਂ ਆਉਂਦੀ। ਉਦੋਂ ਸਮਝ ਹੈ ਸੀ ਜਦੋਂ ਸਕੀਨਾ ਨੂੰ ਖਾਰਿਓਂ ਲਾਹ ਲਿਆਇਆ ਸੀ, ਉਦੋਂ ਹੋਰ ਗੱਲ ਸੀ। ਉਦੋਂ ਤਵੀਤ ਪਏ ਹੋਏ ਸਨ। ਕਿਰਕੇ ਤਨਜ਼ ਕੀਤੀ, ਤਵੀਤ ਤੇ ਹੁਣ ਪਏ ਨੇ। ਕਿਹਨੂੰ? ਤਾਏ ਨੂੰ। ਤਾਇਆ ਉਦੋਂ ਵੀ ਗੁੱਗੂ ਸੀ ਤੇ ਹੁਣ ਵੀ। ਪਰ ਉਦੋਂ ਮੇਰਾ ਖਿਆਲ ਸੀ ਤਾਇਆ ਮੇਰੀ ਹਮਾਇਤ ਕਰੇਗਾ। ਤਾਇਆ ਕਰੇ ਜਾਂ ਨਾ ਕਰੇ, ਤਾਈ ਤੇ ਹਮਾਇਤ ਕਰਦੀ ਏ। ਇਹੋ ਹੀ ਤੇ ਔਕੜ ਏ। ਜੇ ਤਾਈ ਮੁਖਾਲਫਤ ਕਰੇ ਤੇ ਮੈਂ ਸਮਝਾਂ ਮੇਰੇ ਨਾਲ ਸ਼ਰੀਕਾ ਪਿਆ ਹੁੰਦਾ ਏ। ਸ਼ਰੀਕੇ ਦੀ ਗੱਲ ਨਹੀਂ, ਤਾਇਆ ਉਂਝ ਹੀ ਬੜਾ ਗੇਦੀ ਏ। ਫਿਰ ਮੈਂ ਕੀ ਕਰਾਂ? ਨਾ ਕਰਦੇ, ਮੈਥੋਂ ਨਹੀਂ ਕੀਤੀ ਜਾਂਦੀ। ਅਸੀਂ ਕਰ ਦਈਏ। ਕਿਰਕੇ ਸੀਨੇ ਤੇ ਹੱਥ ਮਾਰਿਆ। ਇੱਕੋ ਗੱਲ ਏ, ਜ਼ਮਾਨਾ ਕੀ ਆਖੇਗਾ? ਹਫੀਜ਼ ਰੋਣ ਆਕਾ ਹੋ ਗਿਆ। ਜ਼ਮਾਨਾ ਹਮੇਸ਼ਾ ਵਗਦੇ ਪਾਣੀ ਦਾ ਸਾਥ ਦਿੰਦਾ ਏ। ਪਰ ਪਰਿਆ ਵਿੱਚ ਤੇ ਕੋਈ ਵੀ ਨਹੀਂ ਬੋਲਿਆ। ਸਾਰੇ ਦੋਸੇ ਦੇ ਕਾਣੇ ਸਨ। ਕੇ ਕਾਣ ਸੀ? ਆਟੇ ਦੀ। ਫੱਜੇ ਦਾ ਪਿਓ ਵੀ ਵਿੱਚ ਸੀ। ਮੈਂ ਨਹੀਂ ਮੰਨਦਾ। ਫੱਜੇ ਕਾਲੀ ਨਾਲ ਆਖਿਆ। ਕੇ ਫੈਸਲਾ? ਕਿਉਂ? ਬੇਇਨਸਾਫ। ਪਰ ਮੰਨ ਲਿਆ ਏ। ਕਿਉਂ? ਤਾਇਆ ਉਹ ਤੇ ਮੂਰਖ ਏ। ਭਾਵੇਂ ਕੁਝ ਵੀ ਏ, ਮੈਂ ਉਹਦਾ ਹੁੱਕਾ ਪਾਣੀ ਬੰਦ ਨਹੀਂ ਕਰਵਾਉਣਾ ਚਾਹੁੰਦਾ। ਹਫੀਜ਼ ਟੁਰਨ ਲੱਗਾ ਤਾਂ ਫੱਜੇ ਅੱਗੇ ਹੋ ਕੇ ਬਾਹੋਂ ਫੜ ਕੇ ਖਿਲਾਰਿਆ ਤੇ ਪੁੱਛਿਆ, ਕਿੱਥੇ ਚਲਿਆ ਏ? ਨਾ ਜਾ ਹਫੀਜ਼, ਨਾ ਜਾ। ਤੇਰੇ ਜਾਣ ਪਿੱਛੋਂ ਸਕੀਨਾ ਦਾ ਕੀ ਬਣੇਗਾ? ਉਹ ਕੀ ਸੋਚੇਗੀ ਤੇਰੇ ਬਾਰੇ ਵਿੱਚ? ਮੈਂ ਆਪਣੀਆਂ ਸੋਚਾਂ ਦਾ ਕੀ ਕਰਾਂ? ਹਫੀਜ਼ ਦੀ ਆਵਾਜ਼ ਜਿਵੇਂ ਡੂੰਘੇ ਖੂਹ ਵਿੱਚੋਂ ਨਿਕਲੀ। ਉਹ ਤੇਰੇ ਬਿਨ ਕਿਵੇਂ ਜੀਵੇਗੀ? ਸਿਰ ਦੇ ਸਾਈਂ ਬਿਨ ਉਹ ਕਿਵੇਂ ਵਸੇਗੀ? ਸਾਈਂ ਮਰ ਵੀ ਤੇ ਜਾਂਦੇ ਨੇ। ਇੰਜ ਆਗ ਸਕੀਨਾ ਦਾ ਭਾਰ ਨਹੀਂ ਚੁੱਕ ਸਕਦਾ। ਨਹੀਂ, ਤਾਏ ਦਾ ਭਾਰ ਉਸ ਤੋਂ ਬਹੁਤਾ ਏ। ਜੇ ਸੱਚੀ ਸੁਣਦਾ ਏ ਤੇ ਸੁਣ, ਸਕੀਨਾ ਨੂੰ ਦਿਲਾਵਰ ਮਿਲ ਜਾਣਾ ਏ। ਤਾਏ ਨੇ ਹੁੱਕਾ ਪਾਣੀ ਛਿਕਦਿਆਂ ਰਹਿਣਾ ਏ। ਮਰ ਤੇ ਗਈ ਤਾਈ, ਜਿਨੇ ਤੈਨੂੰ ਪੁੱਤਰਾਂ ਵਾਂਗ ਪਾਲਿਆ। ਉਹ ਕਹਿੰਦੀ ਹੁੰਦੀ ਸੀ, ਹਫੀਜ਼ ਮੇਰਾ ਲਹੂ ਮਾਸ ਏ ਤੇ ਤੂੰ ਉਹਦੇ ਵਿੱਚੋਂ ਨਿਕਲ ਰਿਹਾ ਏ। ਉਹ ਤੇ ਤੇਰੇ ਸਾਹਾਂ ਨਾਲ ਜਿਉਂਦੀ ਏ। ਓਏ ਇੰਨਾ ਹੀਣਾ ਸੈਂ ਤੇ ਇਹ ਕਰਤੂਤ ਕਰਦਾ ਹੀ ਨਾ। ਹਫੀਜ਼ ਨੇ ਜਵਾਬ ਦੇਣਾ ਮੁਨਾਸਬ ਨਾ ਸਮਝਿਆ ਤੇ ਅੱਗੇ ਨੂੰ ਟੁਰ ਪਿਆ। ਉਹਨਾਂ ਨੇ ਵੀ ਉਹਨੂੰ ਹੋੜਨਾ ਚੰਗਾ ਨਾ ਸਮਝਿਆ। ਉਹ ਮਾਯੂਸ ਹੋ ਗਏ। ਜਦ ਹਫੀਜ਼ ਆਪ ਹੀ ਪਾਣੀ ਵਿੱਚ ਬਹਿ ਗਿਆ ਏ, ਡਿੱਗੀ ਢਾਹ ਕੇ ਬੈਠਾ ਏ, ਅਸੀਂ ਕੀ ਕਰੀਏ? ਮਾੜਾ ਕਰ ਰਿਹਾ ਹਫੀਜ਼। ਕਿਰਕੇ ਆਖਿਆ ਤਾਂ ਫੱਜੇ ਸਲਾਹ ਦਿੱਤੀ, ਚਲੋ ਹਫੀਜ਼ ਨੂੰ ਇੱਕ ਵਾਰ ਫੇਰ ਰੋਕ ਕੇ ਘਰ ਲਿਆਈਏ। ਨਹੀਂ, ਹੁਣ ਉਹਨੇ ਨਹੀਂ ਪਰਤਣਾ। ਪਤਾ ਨਹੀਂ ਉਹਦੇ ਮਨ ਵਿੱਚ ਕੀ ਏ। ਕੁਝ ਚਿਰ ਘਰੋਂ ਬਾਹਰ ਰਹਿ ਲਵੇ ਤਾਂ ਫੇਰ ਆਪੇ ਹੀ ਪਰਤ ਆਵੇਗਾ।